ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਟਾਈਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓ ਤੋਂ ਤੇ ਮੇਰੇ ਨਾਲ ਸੈਨ ਹੋਜ਼ੇ ਸਟੂਡੀਓ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 16 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਦੇ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ। ਜੈਂਡਰ ਮਾਰਗੇਜ ਅਤੇ ਰੀਅਲ estate, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575 5599052575। ਟੇਕਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਨਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ, ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਕਾਲ 5592663737। ਟਰੀਅਸ ਟਰੱਕਿੰਗ, ਫਰੈਜ਼ਨੋ, ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜੇ ਆਪਾਂ ਗੈਸ ਪ੍ਰਾਈਸਿਸ ਦੀ ਗੱਲ ਕਰ ਲਈਏ, ਕੈਲੀਫੋਰਨੀਆ ਇਸ ਟਾਈਮ ਦੇ ਵਿੱਚ ਸਭ ਤੋਂ ਮਹਿੰਗਾ ਸਟੇਟ ਬਣ ਗਿਆ, ਜਿੱਥੇ ਗੈਸ ਜਿਹੜੀ ਆ ਇੰਨੀ ਜ਼ਿਆਦਾ ਹਾਈ ਪ੍ਰਾਈਸ ਤੇ ਚੱਲ ਗਈ ਆ। ਬੇ ਏਰੀਏ ਦੇ ਵਿੱਚ ਜਿਹੜੀ ਰੈਗੂਲਰ ਅਨਲੀਟਡ ਗੈਸ ਆ, ਐਵਰੇਜ ਪ੍ਰਾਈਸ ਉਹਦੀ $5 ਤੇ 19 ਸੈਂਟ ਪਰ ਗੈਲਨ ਹੋ ਗਈ ਆ, ਪਲੱਸ $5.39 ਤੇ ਪ੍ਰੀਮੀਅਮ $5.59 ਨੂੰ। ਸੋ ਬਹੁਤ, ਕਿਉਂਕਿ ਇੱਕ ਤਾਂ ਛੁੱਟੀਆਂ ਦਾ ਸੀਜ਼ਨ ਆ, ਲੋਕਾਂ ਨੇ ਜਾਣਾ ਆਉਣਾ, ਰਿਸ਼ਤੇਦਾਰਾਂ ਦੇ ਮਿਲਣਾ ਗਿਲਣਾ ਆ, ਇਹਦੇ ਨਾਲ ਜਿਹੜੀਆਂ ਆਊਟ ਆਫ ਪਾਕਟ ਮਨੀ ਹੁਣ ਬਹੁਤ ਜ਼ਿਆਦਾ ਜਾਣਾ। ਤੇ ਦੂਸਰਾ, ਜਿਹੜੀ ਹੁਣ ਏਅਰਲਾਈਨਸ ਆ, ਉਹਨਾਂ ਦੀਆਂ ਟਿਕਟਾਂ ਵੀ ਜਿਹੜੀਆਂ ਆ ਬਹੁਤ ਮਹਿੰਗੀਆਂ ਹੋ ਰਹੀਆਂ, ਕਿਉਂਕਿ ਉਹਨਾਂ ਲਈ ਵੀ ਜਿਹੜਾ ਇੱਕ ਤਰ੍ਹਾਂ ਨਾਲ ਐਕਸਕਿਊਜ਼ ਬਣ ਗਿਆ ਵੀ ਹਾਂ, ਗੈਸ ਪ੍ਰਾਈਸਿਸ ਹਾਈ ਹੈਗੀਆਂ ਤੇ ਲੋਕ ਟਰੈਵਲ ਵੀ ਬਹੁਤ ਜ਼ਿਆਦਾ ਕਰਨਗੇ। ਜੀ ਬਿਲਕੁਲ ਹਰਜੋਤ ਸਿੰਘ ਜੀ, ਛੁੱਟੀਆਂ ਦਾ ਵਕਤ ਆ। ਏਅਰ ਟਰੈਵਲ ਤੇ ਰੋਡ ਟਰੈਵਲ ਬਹੁਤ ਜ਼ਿਆਦਾ ਹੁੰਦਾ ਆ। ਥੈਂਕਸ ਗਿਵਿੰਗ ਜਿਹੜਾ ਹੈ ਉਹ ਆ ਰਹੀ ਆ, ਉਸ ਤੋਂ ਬਾਅਦ ਦੇ ਵਿੱਚ ਨਾਲ ਹੀ ਜਿਹੜੀ ਕ੍ਰਿਸਮਸ ਆ, ਸੋ ਪਰਿਵਾਰਾਂ ਨੇ ਇਕੱਠੇ ਹੋਣਾ ਆ। ਤੇ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ, ਹੋ ਸਕਦਾ ਵੀ ਕਈ ਜਣੇ ਆਪਣੇ ਟੂਰ ਆ ਉਹ ਕੈਂਸਲ ਵੀ ਕਰ ਦੇਣ। ਕਿਹਾ ਨਹੀਂ ਜਾ ਸਕਦਾ, ਪਰ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਉਹ ਚਿੰਤਾ ਹੈਗੀ ਆ। ਕੱਲ ਇਨਫਰਾਸਟ੍ਰਕਚਰ ਬਿੱਲ ਜ਼ਰੂਰ ਇਹਨਾਂ ਨੇ ਜਿਹੜੀ ਮੌਜੂਦਾ ਪ੍ਰਸ਼ਾਸਨ ਨੇ ਜਿਹੜਾ ਉਹ ਪਾਸ ਕੀਤਾ ਆ। ਦੋਨਾਂ ਪਾਰਟੀਆਂ ਦੀ ਇਸ ਦੇ ਵਿੱਚ ਜਿਹੜੀ ਉਹ ਮਦਦ ਸੀਗੀ। ਇੱਕ ਪ੍ਰਾਪਤੀ ਜਿਹੜੀ ਕਹਿੰਦੇ ਆ ਵੀ ਉਹ ਹੁਣ ਦਿਖਾਉਣ ਦੇ ਲਈ ਇਹਨਾਂ ਦੇ ਕੋਲ ਹੋ ਗਈ ਆ, ਪਰ ਮੌਜੂਦਾ ਹਾਲਾਤਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਉਹਨਾਂ ਦੇ ਲਈ ਬਹੁਤ ਜ਼ਿਆਦਾ ਇਸ ਟਾਈਮ ਸਥਿਤੀ ਮਾੜੀ ਜਿਹੜੀ ਉਹ ਬਣੀ ਪਈ ਹੈਗੀ ਆ। ਲੋਕ ਜਿਹੜਾ ਕੋਹਰਾਮ ਮਚਾ ਰਹੇ ਨੇ, ਕਹਿ ਲਓ ਵੀ ਇਹ ਹੁਣ ਹਾਲਾਤ ਜਿਹੜੇ ਬਹੁਤੇ ਚੰਗੇ ਜਿਹੜੇ ਉਹ ਨਜ਼ਰ ਨਹੀਂ ਆ ਰਹੇ। ਗਲੋਬਲ ਪੱਧਰ ਦੇ ਉੱਤੇ, ਕੌਮੀ ਪੱਧਰ ਦੇ ਉੱਤੇ ਜਿਹੜੀ ਆ ਫਿਊਲ ਦੀ ਅਮਰੀਕਾ ਦੇ ਵਿੱਚ ਇਸ ਗੱਲੋਂ ਜਿਹੜੀ ਸ਼ਾਰਟੇਜ ਆ ਵੀ ਜਿਹੜੇ ਓਪੈਕ ਆ ਤੇ ਜਿਹੜੇ ਵੱਡੇ ਤੇਲ ਕੱਢਣ ਵਾਲੇ ਮੁਲਕ ਆ, ਉਹਨਾਂ ਨੇ ਦੇਖੋ ਇਹ ਹੁਣ ਮੋਨੋਪੋਲੀ ਜਿਹੜੀ ਉਹ ਬਣਾ ਕੇ ਤੇਲ ਘੱਟ ਕੱਢ ਰਹੇ ਆ ਤੇ ਫਿਰ ਜਾਣ ਬੁੱਝ ਕੇ ਤੇਲ ਜਿਹੜਾ ਹੈ ਉਸ ਦੇ ਨਾਲ ਮਹਿੰਗਾ ਹੋ ਰਿਹਾ ਹੈਗਾ ਆ। ਤੇ ਉੱਤੋਂ ਜਿਹੜੀ ਸਪਲਾਈ ਚੇਨ ਦੀ ਜਿਹੜੀ ਸਮੱਸਿਆ ਆ, ਜਿਹੜੀ ਇਸ ਟਾਈਮ ਪੂਰੀ ਕੌਮੀ ਪੱਧਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ, ਉਸ ਦਾ ਸੇਕ ਮੌਜੂਦਾ ਜਿਹੜੇ ਪ੍ਰਸ਼ਾਸਨ 'ਚ ਹੁੰਦੇ ਆ ਉਹਨਾਂ ਨੂੰ ਪੈਂਦਾ ਹੀ ਪੈਂਦਾ ਹੁੰਦਾ ਆ। ਸੋ ਉਹਨਾਂ ਨੂੰ ਉਹ ਝੱਲਣਾ ਪੈ ਰਿਹਾ ਆ, ਭਾਵੇਂ ਉਹਨਾਂ ਦਾ ਕਸੂਰ ਹੋਵੇ ਨਾ ਹੋਵੇ। ਲੋਕਾਂ ਨੇ ਤਾਂ ਕਹਿਣਾ ਵੀ ਤੁਸੀਂ ਸੱਤਾ 'ਚ ਹੋ, ਤੁਹਾਨੂੰ ਜਿਹੜਾ ਇਸ ਨੂੰ ਜਿਹੜਾ ਉਹ ਠੀਕ ਕਰਨਾ ਪੈਣਾ ਆ। ਸੋ ਇਸ ਟਾਈਮ ਚੰਗਾ ਖਾਸਾ ਜਿਹੜਾ ਸੇਕ ਆ ਉਹ ਇਸ ਮੌਜੂਦਾ ਪ੍ਰਸ਼ਾਸਨ ਨੂੰ ਜਿਹੜਾ ਉਹ ਝੱਲਣਾ
ਪੈ ਰਿਹਾ ਹੈਗਾ ਆ। ਸੋ ਜੀ। ਉਧਰ ਜਿਹੜਾ ਹਰਜੋਤ ਸਿੰਘ ਜੀ, ਡੈਲਟਾ ਵੇਰੀਐਂਟ ਜਿਹੜਾ ਕੋਵਿਡ ਦਾ ਆ, ਉਹ ਨਿਊ ਇੰਗਲੈਂਡ ਦੀਆਂ ਸਟੇਟਸ ਦੇ ਵਿੱਚ ਕਹਿੰਦੇ ਤੇਜ਼ੀ ਦੇ ਨਾਲ, ਖਾਸ ਕਰਕੇ ਜਿਨ੍ਹਾਂ ਨੇ ਟੀਕੇ ਨਹੀਂ ਲਗਵਾਏ, ਅਨਵੈਕਸੀਨੇਟਿਡ ਲੋਕਾਂ ਦੇ ਵਿੱਚ ਫੇਰ ਫੈਲ ਰਿਹਾ ਆ। ਠੰਡ ਦੇ ਮਹੀਨਿਆਂ ਦੇ ਵਿੱਚ ਅਕਸਰ ਫਲੂ ਸੀਜ਼ਨ ਤਾਂ ਤੇਜ਼ ਹੁੰਦਾ ਹੀ ਹੁੰਦਾ ਆ। ਸੋ ਕੋਵਿਡ ਇੱਕ ਵਾਰੀ ਫੇਰ ਕਹਿੰਦੇ ਤੇਜ਼ੀ ਫੜ ਸਕਦਾ ਹੈਗਾ। ਜੀ। ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਜਿਹੜੇ ਚਾਈਨਾ ਦੇ ਹੈੱਡ ਹੈਗੇ ਆ, ਜ਼ੀ ਜਿੰਗਪਿੰਗ, ਉਹਨਾਂ ਦੇ ਨਾਲ ਵਰਚੁਅਲ ਮੀਟਿੰਗ ਹੋਈ ਸੀ। ਲਗਭਗ ਕਹਿੰਦੇ ਵੀ 3.5 ਘੰਟੇ ਦੀ ਇਹ ਜਿਹੜੀ ਮੀਟਿੰਗ ਚੱਲੀ ਹੈਗੀ ਆ। ਉਸ ਮੀਟਿੰਗ ਦੇ ਵਿੱਚ ਕੀ ਡਿਸਕਸ ਹੋਇਆ ਇਹ ਤਾਂ ਨਹੀਂ ਹਜੇ ਡਿਟੇਲ 'ਚ ਆਇਆ, ਪਰ ਅੱਜ ਵਾਸ਼ਿੰਗਟਨ ਪੋਸਟ ਨੇ ਕਿਹਾ ਵੀ ਬਹੁਤ ਸਾਰੇ ਸੋਰਸਸ ਤੋਂ ਇਹ ਪਤਾ ਲੱਗਾ ਆ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ, ਉਹ ਡਿਪਲੋਮੈਟਿਕ ਬਾਈਕਾਟ ਕਰਨ ਜਾ ਰਿਹਾ ਬੀਜਿੰਗ ਦੇ ਵਿੱਚ ਜਿਹੜੀਆਂ ਓਲੰਪਿਕਸ ਹੋਣੀਆਂ ਅਗਲੇ ਸਾਲ। ਸੋ ਇਹਦਾ ਮਤਲਬ ਇਹ ਆ ਵੀ ਜਿਹੜੇ ਪਲੇਅਰ ਤਾਂ ਜ਼ਰੂਰ ਜਾਣਗੇ, ਉੱਥੇ ਪਾਰਟਿਸਿਪੇਟ ਕਰਨਗੇ, ਪਰ ਕੋਈ ਵੀ ਜਿਹੜਾ ਹਾਈ ਲੈਵਲ ਆਫੀਸ਼ੀਅਲ ਆ, ਚਾਹੇ ਉਹ ਪ੍ਰੈਜ਼ੀਡੈਂਟ ਜਾਂ ਕੋਈ ਜਿਹੜਾ ਵਾਈਟ ਹਾਊਸ ਦੇ ਵਿੱਚੋਂ, ਇਹਨਾਂ ਓਲੰਪਿਕਸ ਦੇ ਵਿੱਚ ਨਹੀਂ ਜਾਊਗਾ। ਸੋ ਕਹਿੰਦੇ ਡਿਪਲੋਮੈਟਿਕ ਬਾਈਕਾਟ ਹੋਊਗਾ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ, ਉਹ ਅਨਾਊਂਸ ਕਰਨ ਜਾ ਰਿਹਾ ਹੈਗਾ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਜਿਹੜੇ ਕੱਲ੍ਹ ਮੀਟਿੰਗ ਹੋਈ ਹੈਗੀ ਆ, ਉਹਦੇ ਵਿੱਚ ਮੇਨ ਮੁੱਦੇ ਜਿਹੜੇ ਰੇਜ਼ ਕੀਤੇ ਆ, ਉਹ ਖਾਸ ਕਰਕੇ ਜਿਹੜੀ ਜ਼ਿਨਜ਼ਿਆਂਗ ਪ੍ਰੋਵਿੰਸ ਹੈਗੀ ਆ, ਉੱਥੇ ਚਾਈਨਾ ਵਾਲੇ ਮੁਸਲਮਾਨਾਂ ਦੇ ਉਲਟ ਜੋ ਉਹ ਅਤਿਆਚਾਰ ਕਰ ਰਹੇ ਆ। ਤਿੱਬਤ ਦੀ ਗੱਲਬਾਤ ਹੋਈ ਆ, ਹਾਂਗਕਾਂਗ ਦੀ ਗੱਲਬਾਤ ਹੋਈ ਆ, ਹਿਊਮਨ ਰਾਈਟਸ ਦੀ ਜਿਹੜੀ ਗੱਲਬਾਤ ਮੇਨਲੀ ਇਹਨਾਂ ਨੇ ਕੀਤੀ ਆ। ਸੋ ਲੱਗਦਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਯੂਐਸ ਤੇ ਚਾਈਨਾ ਦੇ ਜਿਹੜੇ ਰਿਲੇਸ਼ਨ ਆ ਬਾਹਲੇ ਗੁੱਡ ਰਹਿਣਗੇ। ਮਈ ਦੇ ਵਿੱਚ ਵੀ ਜਦੋਂ ਇੱਕ ਹੀਅਰਿੰਗ ਚੱਲ ਰਹੀ ਸੀ ਸੈਨੇਟ ਦੇ ਵਿੱਚ, ਤੇ ਉਦੋਂ ਹਾਊਸ ਸਪੀਕਰ ਨੈਂਸੀ ਪਲੋਸੀ ਹੋਣਾ ਨੇ ਇਹ ਕਿਹਾ ਸੀ ਭਈ ਜਿਹੜਾ ਇੰਟਰਨੈਸ਼ਨਲ ਕੰਸਰਨ ਪ੍ਰੈਸ਼ਰ ਆਪਾਂ ਚਾਈਨਾ ਦੇ ਹਿਊਮਨ ਰਾਈਟਸ ਅਬਿਊਜ਼ਰਸ ਤੇ ਜਿਹੜੇ ਉਹ ਕਰ ਰਹੇ ਆ, ਪਾ ਸਕਦੇ ਆ, ਤਾਂ ਉਹ ਇੱਕੋ ਹੀ ਆ ਵੀ ਬੀਜਿੰਗ ਦੇ ਵਿੱਚ ਜਿਹੜੀਆਂ ਓਲੰਪਿਕਸ ਹੋਣ ਜਾ ਰਹੀਆਂ, ਉਹਨਾਂ ਦਾ ਡਿਪਲੋਮੈਟਿਕ ਜਿਹੜਾ ਬਾਈਕਾਟ ਆ ਉਹ ਕੀਤਾ ਜਾਵੇ। ਜੀ। ਸੋ ਇਹ ਸਮਰ ਨਹੀਂ, ਇਸ ਵਾਰ ਇੱਥੇ ਇਹਨਾਂ ਦੀਆਂ ਵਿੰਟਰ ਓਲੰਪਿਕਸ ਹੋਣੀਆਂ ਆ। ਸਮਰ ਓਲੰਪਿਕਸ ਇਹਨਾਂ ਦੇ ਆਲਰੇਡੀ ਇੱਕ ਵਾਰੀ ਜਿਹੜੀਆਂ ਉਹ ਹੋ ਚੁੱਕੀਆਂ ਹੈਗੀਆਂ। ਕਹਿੰਦੇ 80 ਕੁ ਦਿਨ ਰਹਿ ਗਏ ਆ ਇਸ ਨੂੰ ਸ਼ੁਰੂਆਤ ਹੋਣ ਦੇ ਲਈ। ਨਿੱਕੀ ਹੇਲੀ ਦਾ ਵੀ ਇਸ ਦੇ ਉੱਤੇ ਟਵੀਟ ਜਿਹੜਾ ਉਹੀ ਹੈ ਵੀ ਅਮਰੀਕਾ ਨੂੰ ਕਿਸੇ ਵੀ ਹਾਲਾਤ ਦੇ ਵਿੱਚ ਜਿਹੜੀਆਂ 2022 ਚ ਬੀਜਿੰਗ ਓਲੰਪਿਕਸ ਹੋਣੀਆਂ ਵਿੰਟਰ ਵਾਲੀਆਂ, ਉਹ ਪਾਰਟਿਸਿਪੇਟ ਨਹੀਂ ਕਰਨਾ ਚਾਹੀਦਾ। ਜੋ ਬਾਈਡਨ ਨੂੰ ਤਾਂ ਬਿਲਕੁਲ ਵੀ ਨਹੀਂ ਅਟੈਂਡ ਕਰਨਾ ਚਾਹੀਦਾ। ਜਿਹੜੇ ਕਮਿਊਨਿਸਟ ਚਾਈਨਾ ਵਾਲੇ ਹੈਗੇ, ਕਹਿੰਦੇ ਵੀ ਉਹਨਾਂ ਨੂੰ ਪ੍ਰੋਪੇਗੈਂਡਾ ਵਿਕਟਰੀ ਨਹੀਂ ਦੇਣੀ ਚਾਹੀਦੀ, ਜਦ ਕਿ ਉਹ ਇਸ ਟਾਈਮ ਲੱਖਾਂ ਹੀ ਜਿਹੜੇ ਉਈਗਰ ਮੁਸਲਮਾਨ ਆ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਟਰੀਟ ਕਰ ਰਹੇ ਆ, ਤੇ ਉਹਨਾਂ ਨੂੰ ਉਹਨਾਂ ਨੇ ਡਿਟੇਨ ਕੈਦੀ ਬਣਾ ਕੇ ਜਿਹੜਾ ਉਹ ਰੱਖਿਆ ਹੈਗਾ ਆ। ਸੋ ਇਹ ਇੱਕ ਕਾਫੀ ਜਿਹੜਾ ਵੱਡਾ ਮਸਲਾ ਜਿਹੜਾ ਇਸ ਟਾਈਮ ਬਣ ਰਿਹਾ ਆ। ਸੋ ਵਾਈਟ ਹਾਊਸ ਵੀ, ਜਿੱਦਾਂ ਤੁਸੀਂ ਆਲਰੇਡੀ ਜ਼ਿਕਰ ਕਰ ਹੀ ਦਿੱਤਾ ਆ, ਵੀ ਹੁਣ ਉੱਥੇ ਕਰ ਰਹੇ ਆ ਵੀ ਉਸਨੂੰ ਬਾਈਕਾਟ ਕੀਤਾ ਜਾ ਸਕਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ, ਕੁਛ ਕੋਵਿਡ ਦੇ ਨਾਲ ਸੰਬੰਧਿਤ ਖਬਰਾਂ ਦੇ ਵਿੱਚ ਵਾਸ਼ਿੰਗਟਨ ਡੀਸੀ ਵਾਲੇ ਕਹਿ ਰਹੇ ਆ ਵੀ ਪਬਲਿਕ ਸੈਟਿੰਗਸ ਦੇ ਵਿੱਚ ਹੁਣ ਮਾਸਕ ਪਾਉਣਾ ਜ਼ਰੂਰੀ ਨਹੀਂ ਹੋਊਗਾ। ਉੱਥੋਂ ਦੀ ਮੇਅਰ ਬਾਊਜ਼ਰ, ਉਹਨਾਂ ਨੇ ਅੱਜ ਇਹ ਅਨਾਊਂਸ ਕੀਤਾ ਆ। ਵਾਸ਼ਿੰਗਟਨ ਡੀਸੀ ਦਾ ਜਿਹੜਾ ਲੋਕਲ ਮਾਸਕ ਮੈਂਡੇਟ ਆ, ਕਹਿੰਦੇ ਵੀ ਪਿਛਲੇ ਜੁਲਾਈ ਤੋਂ ਬੜੀ ਸਖਤੀ ਦੇ ਨਾਲ ਜਿਹੜਾ ਆ ਉੱਥੇ ਕੀਤਾ ਸੀਗਾ। ਉਸ ਦੇ ਵਿੱਚ ਇਹ ਅੱਜ ਕਹਿੰਦੇ ਵੀ ਰਿਲੈਕਸ ਕਰ ਦਿੱਤਾ ਗਿਆ। ਢਿੱਲ ਜਿਹੜੀ ਆ ਉਹ ਦੇ ਦਿੱਤੀ ਗਈ ਹੈਗੀ ਆ। ਸੋ ਪਹਿਲਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜੇ ਉੱਥੇ ਰਹਿਣ ਵਾਲੇ ਲੋਕ ਸੀਗੇ ਜਾਂ ਵਿਜ਼ਿਟ ਕਰ ਰਹੇ ਸੀ, ਉਹਨਾਂ ਨੂੰ ਮਾਸਕ ਜਿਹੜੇ ਆ ਉਹ ਪਾਉਣੇ ਲਾਜ਼ਮੀ ਸੀਗੇ, ਚਾਹੇ ਇੰਡੋਰ ਸੈਟਿੰਗਸ ਵੀ ਸੀਗੀਆਂ। ਸੋ ਹੁਣ ਡੈਲਟਾ ਵੇਰੀਐਂਟ ਦੇ ਕਰਕੇ ਉਹਨਾਂ ਨੂੰ ਕਾਫੀ ਕਹਿੰਦੇ ਜੀ ਪਹਿਲਾਂ ਡਰ ਸੀ। ਉਸ ਦੇ ਇਹਤਿਆਤੀ ਤੌਰ ਦੇ ਉੱਤੇ ਕਹਿੰਦੇ ਵੀ ਇਹਨਾਂ ਦੇ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਵੀ ਤਾਂ ਜਿਹੜਾ ਉਹ ਰੱਖਿਆ ਆ। ਸੋ ਹੁਣ ਕਹਿੰਦੇ ਵੀ ਕੇਸਾਂ ਦੇ ਆંકੜੇ ਕਾਫੀ ਜ਼ਿਆਦਾ ਉੱਥੇ ਘਟੇ ਨੇ, ਇਸ ਕਰਕੇ ਉਹਨਾਂ ਨੇ ਹੁਣ ਮਾਸਕ ਪਾਉਣ ਨੂੰ ਜਿਹੜਾ ਲਾਜ਼ਮੀ ਰਿਕੁਆਇਰਮੈਂਟ ਸੀਗੀ, ਉਸ ਨੂੰ ਉਸ ਦੇ ਵਿੱਚ ਢਿੱਲ ਦੇ ਦਿੱਤੀ ਆ, ਉਸ ਨੂੰ ਹਟਾ ਦਿੱਤਾ ਹੈ। ਜੀ। ਅਗਲੀ ਖਬਰ ਜਿਹੜੀ ਆ ਕਨੋਸ਼ਾ ਵਿਸਕੌਨਸਨ ਤੋਂ ਆ ਰਹੀ ਆ। ਉੱਥੇ ਅੱਜ ਜਿਹੜੇ ਜੂਰਰਸ ਆ, ਉਹਨਾਂ ਨੇ ਡੈਲੀਬਰੇਸ਼ਨਸ ਜਿਹੜੀਆਂ ਆ ਉਹ ਸ਼ੁਰੂ ਕਰ ਦਿੱਤੀਆਂ। ਕਾਇਲ ਰਿਟਨਹਾਊਸ ਦਾ ਜਿਹੜਾ ਹੋਮੋਸਾਈਡ ਟਰਾਇਲ ਚੱਲ ਰਿਹਾ ਹੈਗਾ ਆ। ਕੱਲ੍ਹ ਸਾਰਾ ਦਿਨ ਹੀ ਜਿਹੜਾ ਆ ਫਾਈਨਲ ਜਿਹੜੀਆਂ ਸਟੇਟਮੈਂਟਸ ਆ ਪ੍ਰੋਸੀਕਿਊਟਰ ਤੇ ਡਿਫੈਂਸ ਦੋਨਾਂ ਵੱਲੋਂ ਹੀ ਜਿਹੜੀਆਂ ਆਪਣੀਆਂ ਪੇਸ਼ ਕੀਤੀ ਗਈਆਂ ਸੀਆਂ।
ਟੋਟਲ 18 ਦੇ ਕਰੀਬ ਜੂਰਰਸ ਕੋਰਟ ਦੇ ਵਿੱਚ ਸੀਗੇ ਤੇ ਬਾਅਦ ਦੇ ਵਿੱਚ 6 ਜਾਣਿਆਂ ਨੂੰ ਜਿਹੜਾ ਡਿਸਮਿਸ ਕਰ ਦਿੱਤਾ ਗਿਆ ਉਹ ਰੈਂਡਮ ਡਰਾਇੰਗ ਕਰਕੇ 12 ਹੀ ਚਾਹੀਦੇ ਸੀ ਜੂਰਰ ਟੋਟਲ। ਸੋ 12 ਪਰਸਨ ਦੀ ਜਿਹੜਾ ਜੂਰੀ ਟਰਾਇਲ ਆ ਇਹਦੇ ਵਿੱਚ 5 ਮੈਨ ਆ, 5 ਬੰਦੇ ਆ ਤੇ 7 ਜਿਹੜੀਆਂ ਆ ਉਹ ਬੀਬੀਆਂ ਹੈਗੀਆਂ। ਕਲੋਜ਼ਿੰਗ ਆਰਗੂਮੈਂਟ ਦੇ ਵਿੱਚ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਰਿਟਨ ਹਾਊਸ 17 ਸਾਲਾਂ ਦਾ ਸੀ ਉਸ ਟਾਈਮ ਤੇ ਉਸਨੇ ਪ੍ਰਵੋਕ ਕੀਤਾ। ਉਹ ਤੋਂ ਬਾਅਦ ਜਿਹੜੇ ਲੋਕ ਜਦੋਂ ਉਸਨੇ ਆਪਣੀ AR-15 ਜਿਹੜੀ ਸਟਾਈਲ ਵੈਪਨ ਆ ਉਹ ਉੱਪਰ ਨੂੰ ਚੱਕੀ ਤੇ ਫੇਰ ਜਿਹੜੀ ਆ ਸ਼ੂਟਿੰਗ ਹੋਈ ਹੈਗੀ ਆ। ਇਹਦੇ ਨਾਲ ਜਿਹੜੀਆਂ ਕਹਿੰਦਾ ਸੈਟ ਆਫ ਸੀਰੀਜ਼ ਸ਼ੁਰੂ ਹੋਈਆਂ ਹੈਗੀਆਂ। ਪਰ ਦੂਜੇ ਪਾਸੇ ਜਿਹੜੇ ਡਿਫੈਂਸ ਆ ਉਹ ਕਹਿੰਦੇ ਵੀ ਅਸੀਂ ਤਾਂ ਜਿਹੜਾ ਆ ਸਾਡਾ ਜਿਹੜਾ ਕਲਾਇੰਟ ਆ ਉਸਨੇ ਤਾਂ ਆਪਣੇ ਆਪ ਨੂੰ ਸੇਵ ਕੀਤਾ ਵੀ ਉੱਥੇ ਬਹੁਤ ਜਿਹੜਾ ਰਾਇਟਸ ਹੋ ਰਹੇ ਸੀ, ਲੁੱਟਮਾਰ ਹੋ ਰਹੀ ਸੀ ਤੇ ਇਸ ਕਰਕੇ ਜਿਹੜੀਆਂ ਗੋਲੀਆਂ ਉਸਨੇ ਚਲਾਈਆਂ ਹੈਗੀਆਂ ਆ। ਸੋ ਹੁਣ ਦੇਖਦੇ ਹਾਂ ਵੀ ਜਿਹੜੀ ਜੂਰੀ ਆ ਉਹ ਕੀ ਡਿਸੀਜਨ ਜਿਹੜਾ ਆ ਇਹਦੇ ਸੰਬੰਧ ਦੇ ਵਿੱਚ ਦਿੰਦੀ ਹੈਗੀ ਆ ਤੇ ਜੀ, ਬਿਲਕੁਲ। ਜੀ, ਬਿਲਕੁਲ। ਜੀ। ਸੋ ਕਾਇਲ ਨੇ ਤਾਂ ਇਹੀ ਕਿਹਾ ਕਹਿੰਦਾ ਵੀ ਮੈਂ ਕੋਈ ਰੋਂਗ ਨਹੀਂ ਕੀਤਾ, ਮੈਂ ਤਾਂ ਆਪਣੇ ਆਪ ਨੂੰ ਜਿਹੜਾ ਡਿਫੈਂਡ ਆ ਉਹੀ ਕੀਤਾ ਹੈਗਾ। ਜੀ, ਹਰਜੋਤ ਸਿੰਘ ਜੀ, ਦੇਖੋ ਕਿਸ ਤਰੀਕੇ ਦੇ ਨਾਲ ਜਿਹੜੇ ਕਹਿੰਦੇ ਵੀ ਇਹ ਕਾਨੂੰਨ ਲਿਖੇ ਸੀਗੇ, ਹਥਿਆਰ ਨੂੰ ਜਿਹੜਾ ਉਹ ਲੈ ਕੇ ਉਸਦੀ ਇਸ ਮੁੰਡੇ ਨੂੰ ਜਿਹੜੀ ਆ ਪੂਰੀ ਮਦਦ ਮਿਲੀ ਤੇ ਜਿਹੜੇ 17 ਸਾਲ ਦੀ ਉਮਰ ਹੋਣ ਦੇ ਬਾਵਜੂਦ ਜਿਹੜਾ ਇਹ ਬੰਦੂਕ ਲਈ ਜਾ ਰਿਹਾ ਸੀਗਾ, ਉਹ ਜਿਹੜਾ ਕਾਊਂਟ ਇਸ ਦੇ ਉੱਤੋਂ ਚਾਰਜ ਜਿਹੜੇ ਉਹ ਹਟਾ ਦਿੱਤੇ। ਜਦ ਕਿ ਬਹੁਤ ਸਾਰੇ ਹੋਰ ਕੇਸਾਂ ਦੇ ਵਿੱਚ ਜਿਹੜੇ ਕਹਿ ਲਓ ਵੀ ਚਿੱਟੇ ਮੂਲ ਦੇ ਨਹੀਂ ਆ ਲੋਕ, ਉਹਨਾਂ ਨੂੰ ਇਸੇ ਹੀ ਕਾਨੂੰਨ ਦਾ ਦੂਜਾ ਪੱਖ ਜਿਹੜਾ ਆ ਉਹ ਸਾਹਮਣਾ ਕਰਨਾ ਪੈ ਰਿਹਾ ਆ ਤੇ ਕਈ ਸਾਲਾਂ ਦੀ ਜਿਹੜੀ ਸਜ਼ਾ ਆ ਉਹ ਭੁਗਤ ਰਹੇ ਨੇ। ਜਦ ਕਿ ਕਹਿੰਦੇ ਵੀ ਉਹਨਾਂ ਦੇ ਕੋਲੋਂ ਬੰਦੂਕ ਕਈਆਂ ਕੋਲੋਂ ਮਿਲੀ ਵੀ ਨਹੀਂ ਹੁੰਦੀ। ਸੋ ਇਹ ਜਿਹੜੀ ਡਿਸਕ੍ਰਿਮੀਨੇਸ਼ਨ ਲਾ ਦੀ ਇਸ ਚੀਜ਼ ਨੂੰ ਲੈ ਕੇ ਆ, ਉਸ ਦਾ ਵੀ ਬਹੁਤ ਜ਼ਿਆਦਾ ਰੌਲਾ ਇਸ ਕੇਸ ਤੋਂ ਬਾਅਦ ਦੇ ਵਿੱਚ ਉੱਠ ਰਿਹਾ ਹੈਗਾ ਆ। ਅਗਲੀ ਜਿਹੜੀ ਆ ਗੱਲ ਕਰਦੇ ਜਾਈਏ ਫਾਈਜ਼ਰ ਦੇ ਨਾਲ ਸੰਬੰਧਿਤ ਜਿਹੜੀ ਇਹ ਖਬਰ ਜਿਹੜੀ ਉਹ ਆ ਰਹੀ ਹੈਗੀ ਆ। ਫਾਈਜ਼ਰ ਕਹਿੰਦੇ ਆ ਵੀ ਇਹਨਾਂ ਦੀ ਡੀਲ ਜਿਹੜੀ ਉਹ ਹੋਈ ਆ ਜਿਸ ਦੇ ਵਿੱਚ ਕੋਵਿਡ-19 ਦੀ ਜਿਹੜੀ ਗੋਲੀ ਆ ਪੂਰੇ ਮੁਲਕ ਭਰ ਦੇ ਵਿੱਚ ਬਣਾਉਣ ਦੇ ਲਈ ਇਹਨਾਂ ਦੇ ਦੁਆਰਾ ਹੁਣ ਇੱਕ ਹਿਸਾਬ ਦੇ ਨਾਲ ਆਗਿਆ ਦਿੱਤੀ ਗਈ ਆ। ਇਸ ਤੋਂ ਪਹਿਲਾਂ ਹਰਜੋਤ ਸਿੰਘ ਜੀ ਇੱਕ ਹੋਰ ਗੋਲੀ ਜਿਸ ਨੇ ਕਾਫੀ ਇੱਕ ਹਿਸਾਬ ਦੇ ਨਾਲ ਇਹ ਜਿਹੜੀ ਮੁਸ਼ਕਲ ਦੇ ਵਿੱਚੋਂ ਲੰਘ ਰਹੇ ਆ ਉਹਨਾਂ ਦੇ ਲਈ ਹੌਸਲਾ ਵਧਾਇਆ ਸੀਗਾ ਵੀ ਇਹ ਗੋਲੀ ਦੇ ਅਸਰ ਦੇ ਨਾਲ, ਇਹ ਗੋਲੀ ਖਾਣ ਦੇ ਨਾਲ ਜੇ ਕਿਸੇ ਨੂੰ ਕੋਵਿਡ ਹੋਇਆ ਆ ਤਾਂ ਉਹ ਘਟ ਜਾਂਦਾ ਆ ਤੇ ਉਸ ਨੂੰ ਜਿਹੜਾ ਕਾਬੂ ਕਰਨਾ ਥੋੜਾ ਆਸਾਨ ਰਹਿੰਦਾ ਆ। ਸੋ ਹੁਣ ਫਾਈਜ਼ਰ ਵਾਲੇ ਵੀ ਉਸ ਵਾਲੇ ਪਾਸੇ ਨੂੰ ਜਿਹੜਾ ਉਹ ਜਾ ਰਹੇ ਆ। ਹੁਣ ਤੁਸੀਂ ਦੇਖੋ ਜਿਸ ਟਾਈਮ ਦੇ ਉੱਤੇ 100 ਸਾਲ ਪਹਿਲਾਂ ਸਪੈਨਿਸ਼ ਫਲੂ ਸੀਗਾ ਜਿਸ ਕਰਕੇ ਮਿਲੀਅਨਸ ਆਫ ਲੋਕ ਮਰ ਗਏ ਸੀ। ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਦਵਾਈਆਂ ਆ ਉਹ ਆਪਾਂ ਖਾਂਦੇ ਆ ਜਦੋਂ ਵੀ ਕਿਸੇ ਨੂੰ ਫਲੂ ਵਗੈਰਾ ਜਿਹੜਾ ਉਹ ਹੋ ਜਾਂਦਾ ਵੀ ਆਪਾਂ ਬਚੇ ਰਹੀਏ। ਸੋ ਇਸੇ ਤਰੀਕੇ ਦੇ ਨਾਲ ਕੋਵਿਡ ਨੇ ਤਾਂ ਹੁਣ ਕਹਿੰਦੇ ਨਾਲ-ਨਾਲ ਹੀ ਰਹਿਣਾ ਆ। ਸੋ ਕੰਪਨੀਆਂ ਦਾ, ਫਾਰਮਾਸਿਊਟੀਕਲ ਕੰਪਨੀਆਂ ਦਾ ਇਸ ਪਾਸੇ ਨੂੰ ਵੀ ਜਿਹੜਾ ਉਹ ਜ਼ੋਰ ਹੋਵੇਗਾ ਵੀ ਜੇ ਕਿਸੇ ਨੂੰ ਹੋ ਜਾਂਦਾ ਆ ਵੀ ਉਸਦੀ ਟ੍ਰੀਟਮੈਂਟ ਦੇ ਲਈ ਜਿਹੜੀ ਗੋਲੀ ਆ ਉਹ ਜਿਹੜੀ ਇਜਾਦ ਜਿਹੜੀ ਉਹ ਕੀਤੀ ਜਾਵੇ। ਸੋ ਇਹ ਹੁਣ ਦੌੜ ਜਿਹੜੀ ਆ ਉਹ ਨਵੀਂ ਚੱਲ ਰਹੀ ਹੈਗੀ ਆ। ਜੀ। ਅਗਲੀ ਖਬਰ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਜਿਹੜੇ ਟੌਪ ਦੇ ਐਡਵਾਈਜ਼ਰ ਸਟੀਵ ਬੈਨਨ ਆ ਉਹਨਾਂ ਨੇ ਕੱਲ੍ਹ ਆਪਣੇ ਆਪ ਨੂੰ ਜਿਹੜਾ ਆ ਪੇਸ਼ ਕਰ ਦਿੱਤਾ ਸੀ ਕੋਰਟ ਦੇ ਵਿੱਚ ਤੇ ਉਹਨਾਂ ਨੂੰ ਕ੍ਰਿਮੀਨਲ ਕੰਟੈਂਪਟ ਚਾਰਜਸ ਦੇ ਉੱਤੇ ਚਾਰਜ ਕੀਤਾ ਗਿਆ ਸੀ ਕਿਉਂਕਿ ਉਹ ਆਪਣੀ ਡੈਪੋਜੀਸ਼ਨ ਦੇਣ ਦੇ ਲਈ ਜਿਹੜੀ ਹਾਊਸ ਜਨਵਰੀ 6 ਦੀ ਕਮੇਟੀ ਆ ਉਹਦੇ ਕੋਲ ਪੇਸ਼ ਨਹੀਂ ਹੋਏ ਸੀ। ਸੋ ਪਹਿਲਾਂ ਉਹਨਾਂ ਨੇ ਯੂਐਸ ਡਿਸਟ੍ਰਿਕਟ ਕੋਰਟ ਦੇ ਵਿੱਚ ਪਹਿਲਾਂ ਉਹ FBI ਦੇ ਆਫਿਸ 'ਚ ਗਏ ਉਹ ਤੋਂ ਬਾਅਦ ਫਿਰ ਜਿਹੜਾ ਆ ਯੂਐਸ ਡਿਸਟ੍ਰਿਕਟ ਕੋਰਟ ਦੇ ਵਿੱਚ ਆਫਟਰਨੂਨ ਦੇ ਵਿੱਚ ਉਹਨਾਂ ਦੀ ਅਪੀਅਰੈਂਸ ਹੋਈ। ਬਾਅਦ ਦੇ ਵਿੱਚ ਉਹਨਾਂ ਨੂੰ ਆਪਣੀ ਹੀ ਰਿਕੋਗਨੀਸ਼ਨ ਦੇ ਬੇਸ ਦੇ ਉੱਤੇ ਉਹ ਛੱਡ ਦਿੱਤਾ ਗਿਆ। ਕੰਡੀਸ਼ਨ ਉਹਨਾਂ 'ਤੇ ਇਹੀ ਲਾਈ ਗਈ ਆ ਵੀ ਜੇ ਉਹਨਾਂ ਨੇ ਵਾਸ਼ਿੰਗਟਨ DC ਤੋਂ ਬਾਹਰ ਜਾਣਾ ਹੈਗਾ ਆ ਤੇ ਕੋਰਟ ਨੂੰ ਦੱਸ ਕੇ ਜਾਣਾ ਪਊਗਾ ਟਰੈਵਲ ਕਰਨਾ ਤੇ ਉਹਨਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਪਰ ਆਊਟਸਾਈਡ US ਉਹ ਕੋਰਟ ਅਪਰੂਵਲ ਦੇ ਨਾਲ ਹੀ ਜਾ ਸਕਦੇ ਆ ਨਹੀਂ ਤਾਂ ਉਹ ਨਹੀਂ ਜਾ ਸਕਦੇ ਹੈਗੇ। ਸੋ ਸਟੀਵ ਬੈਨਨ ਨੇ ਜਿਹੜਾ ਆ ਅਟਾਰਨੀ ਅਲਬਾਮਾ ਬੇਸਡ ਜਿਹੜਾ ਅਟਾਰਨੀ ਆ ਡੇਵਿਡ ਸ਼ੋਹਨ ਉਹਨਾਂ ਨੂੰ ਜਿਹੜਾ ਹਾਇਰ ਕੀਤਾ ਹੈਗਾ ਆ। ਜਿਹੜਾ ਡੇਵਿਡ ਸ਼ੋਹਨ ਅਟਾਰਨੀ ਆ ਇਹ ਉਹੀ ਵਕੀਲ ਆ ਜਿਹੜਾ ਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਲੀਗਲ ਟੀਮ ਜਿਹੜੀ ਸੀ ਸੈਕੰਡ ਜਿਹੜਾ ਉਹਨਾਂ ਦਾ ਇੰਪੀਚਮੈਂਟ ਟਰਾਇਲ ਹੋਇਆ ਸੀ ਉਸ ਟਾਈਮ ਦੇ ਵਿੱਚ ਉਹ ਉਸ ਨੂੰ ਲੀਡ ਕਰ ਰਿਹਾ ਸੀ। ਜੀ।
ਕੈਨੇਡਾ ਦੇ ਵਿੱਚ ਹੜ੍ਹਾਂ ਦੀ ਮਾਰ ਨੇ ਜਿਹੜਾ ਆ ਕਹਿ ਲਓ ਵੀ ਬਹੁਤ ਬੁਰੇ ਹਾਲਾਤ ਕਰ ਦਿੱਤੇ ਨੇ। ਹੁਣ ਤੱਕ ਪੌਣੇ 300 ਲੋਕਾਂ ਨੂੰ ਰੈਸਕਿਊ ਕਰਕੇ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਟਾਈਮ ਭਾਰੀ ਮੀਂਹ ਹੜ੍ਹ ਜਿਹੜੇ ਉਹ ਆਏ ਹੋਏ ਆ, ਉਸ ਦੇ ਵਿੱਚ ਬਚਾ ਕੇ ਜਿਹੜਾ ਉਹ ਕੱਢਿਆ ਗਿਆ ਆ। ਵੈਨਕੂਵਰ ਤਾਂ ਕੱਲ ਕੈਨੇਡਾ ਦੇ ਨਾਲੋਂ ਪੂਰੀ ਤਰ੍ਹਾਂ ਸੜਕੀ ਤੌਰ ਦੇ ਉੱਤੇ ਜਿਹੜਾ ਉਹ ਟੁੱਟ ਗਿਆ ਸੀਗਾ। ਮੱਡ ਸਲਾਈਡਸ, ਲੋਕਾਂ ਦੇ ਘਰਾਂ ਦੇ ਵਿੱਚ ਪਾਣੀ, ਜਿਹੜਾ ਮੇਰਟ ਕਰਕੇ ਜਿਹੜਾ ਸ਼ਹਿਰ ਹੈਗਾ ਆ, ਜਿੱਥੇ ਕੁਛ ਮਹੀਨੇ ਪਹਿਲਾਂ, ਜਿੱਦਾਂ ਆਪਾਂ ਕੱਲ ਵੀ ਜ਼ਿਕਰ ਕੀਤਾ ਸੀਗਾ ਵੀ ਅੱਗ ਨੇ ਜਿਹੜਾ ਕੋਹਰਾਮ ਮਚਾਇਆ ਸੀਗਾ, ਅੱਜ ਜਿਹੜਾ ਆ ਉਹਨਾਂ ਨੂੰ ਹੜ੍ਹਾਂ ਦੀ ਮਾਰ ਜਿਹੜੀ ਉਹ ਝੱਲਣੀ ਪੈ ਰਹੀ ਆ। ਪੂਰੇ ਦੇ ਪੂਰੇ ਜਿਹੜੇ ਆ ਸ਼ਹਿਰ ਨੂੰ ਖਾਲੀ ਕਰਨ ਦੇ ਲਈ ਆਖਿਆ ਜਿਹੜਾ ਹੋ ਗਿਆ ਸੀਗਾ। ਸੋ ਇੱਧਰ ਵੈਸਟ ਕੋਸਟ ਦੇ ਵਿੱਚ ਵੀ ਹਰਜੋਤ ਸਿੰਘ ਜੀ ਕਹਿ ਲਓ ਵੀ ਉਹਦੇ ਨਾਲ ਹੀ ਲੱਗਦਾ ਬਾਰਡਰ ਤੋਂ ਵਾਸ਼ਿੰਗਟਨ ਜਿਹੜਾ ਸੂਬਾ ਆ, ਉੱਥੇ ਵੀ ਭਾਰੀ ਮੀਂਹ ਜਿਹੜਾ ਆ ਉਹ ਪੈ ਰਿਹਾ ਹੈਗਾ ਆ। ਕਹਿੰਦੇ ਵੀ ਜਿਹੜੀਆਂ ਇਸ ਟਾਈਮ ਉੱਥੇ ਦਰਿਆ ਨੇ ਉਹ ਚੜ੍ਹਦੇ ਜਾ ਰਹੇ ਨੇ। ਸੋ ਖਤਰਾ ਜਿਹੜਾ ਇਸ ਟਾਈਮ ਪੂਰੀ ਤਰ੍ਹਾਂ ਬਣਿਆ ਪਿਆ ਆ। ਇਸ ਜਿਹੜੇ ਤੇਜ਼ੀ ਦੇ ਨਾਲ ਪੈ ਰਹੇ ਮੀਂਹ ਨੂੰ ਦੇਖਦੇ ਹੋਏ ਵਾਸ਼ਿੰਗਟਨ ਦੇ ਗਵਰਨਰ ਜੇ ਇਨਸਲੇ, ਉਹਨਾਂ ਨੇ ਐਮਰਜੈਂਸੀ ਪ੍ਰੋਕਲੇਮੇਸ਼ਨ ਕੁਛ ਇਲਾਕਿਆਂ ਦੇ ਵਿੱਚ ਪਹਿਲਾਂ ਹੀ ਜਿਹੜੀ ਉਹ ਇਸ਼ੂ ਕਰ ਦਿੱਤੀ ਆ, ਤੇ ਜਿਹੜੇ ਸੂਬੇ ਦੇ ਰਿਸੋਰਸਿਸ ਹੈਗੇ ਆ, ਜਿੱਥੇ ਜ਼ਿਆਦਾ ਮਾਰ ਪਈ ਆ, ਉੱਥੇ ਉਹਨਾਂ ਨੂੰ ਘੱਲਣ ਦੀ ਇਹਨਾਂ ਨੇ ਇਸ ਪ੍ਰੋਕਲੇਮੇਸ਼ਨ ਦੇ ਤਹਿਤ ਹਦਾਇਤਾਂ ਜਿਹੜੀਆਂ ਉਹ ਦਿੱਤੀਆਂ ਆ। 70,000 ਤੋਂ ਵੱਧ ਲੋਕ ਜਿਹੜੇ ਕਸਟਮਰ ਨੇ, ਪਰਿਵਾਰਾਂ ਵਾਲੇ 70,000 ਤੋਂ ਵੱਧ ਪਰਿਵਾਰ ਜਿਹੜੇ ਆ ਵਾਸ਼ਿੰਗਟਨ ਦੇ ਵਿੱਚ ਇਸ ਟਾਈਮ ਬਗੈਰ ਬਿਜਲੀ ਤੋਂ ਜਿਹੜੇ ਉਹ ਸੀਗੇ। ਸੋ ਨਾਲ ਹੀ ਗਵਾਂਢੀ ਜਿਹੜਾ ਸੂਬਾ ਤੇ ਗਵਾਂਢੀ ਮੁਲਕ ਕਹਿ ਸਕਦੇ ਹਾਂ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਬੁਰੇ ਹਾਲਾਤ ਜਿਹੜੇ ਉਹ ਪੂਰੀ ਤਰ੍ਹਾਂ ਬਣੇ ਪਏ ਹੈਗੇ ਆ। ਸੋ ਐਬਸਫੋਰਡ ਦੇ ਵੀ ਕੁਛ ਹਿੱਸਿਆਂ ਦੇ ਵਿੱਚੋਂ ਕਹਿੰਦੇ ਆ ਉਹਨਾਂ ਨੂੰ ਵੀ ਇਵੈਕੂਏਟ ਕਰਨ ਦੇ ਲਈ ਆਖਿਆ ਗਿਆ ਆ, ਤੇ ਲੋਕਲ ਸਟੇਟ ਆਫ ਐਮਰਜੈਂਸੀ ਉੱਥੇ ਘੋਸ਼ਿਤ ਕੀਤੀ ਗਈ ਆ। ਐਟਮੋਸਫੇਰਿਕ ਰਿਵਰ, ਅਸਮਾਨੀ ਦਰਿਆ ਜਿਹੜਾ ਆ ਇੱਕ ਹਿਸਾਬ ਦੇ ਨਾਲ ਉੱਥੋਂ ਲੰਘ ਰਿਹਾ ਆ, ਜਿਸ ਕਰਕੇ ਬਹੁਤ ਹੀ ਜਿਹੜਾ ਆ ਤੇਜ਼ ਮੀਂਹ, ਭਾਰੀ ਮੀਂਹ ਜਿਹੜਾ ਆ ਉਹ ਪੈ ਰਿਹਾ ਆ, ਤੇ ਸਮੱਸਿਆ ਉਹ ਬਣ ਰਹੀ ਆ। ਜੀ ਬਿਲਕੁਲ, ਫਲੱਡਿੰਗ ਦੇ ਨਾਲ ਵੈਸਟ ਕੋਸਟ ਦੇ ਵਿੱਚ ਪੂਰੀ ਹਾਹਾਕਾਰ ਮਚੀ ਹੋਈ ਹੈਗੀ ਆ। ਸਿਆਟਲ ਦੇ ਵਿੱਚ ਕਈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਜਿਹੜੇ ਲੋਕ ਆ, ਉਹਨਾਂ ਨੂੰ ਮੂਵ ਕਰ ਰਹੀਆਂ ਹੈਗੀਆਂ ਹਾਇਰ ਜਿਹੜਾ ਐਲੀਵੇਸ਼ਨ ਏਰੀਆਜ਼ ਆ, ਜਿਨ੍ਹਾਂ ਨੂੰ ਕਿਸ ਤਰ੍ਹਾਂ ਦੀ ਫੂਡ ਦੀ ਜ਼ਰੂਰਤ ਆ। ਵਟਮੈਨ ਕਾਉਂਟੀ ਜਿਹੜੀ ਆ ਵਟਮੈਨ, ਉੱਥੇ ਦੇ ਸ਼ੈਰਿਫ ਆਫਿਸ ਨੇ ਇਹ ਕਿਹਾ ਵੀ ਕਈ ਏਰੀਏ ਦੇ ਉੱਤੇ ਹਾਈਵੇ 5 ਵੀ ਸ਼ਟ ਡਾਊਨ ਕਰਨਾ ਪਿਆ ਜਦੋਂ ਉੱਥੇ ਫਲੱਡਿੰਗ ਹੋਈ ਹੈਗੀ ਆ, ਬੰਦ ਕਰਨਾ ਪਿਆ ਕਈ ਜਗ੍ਹਾ 'ਤੇ। ਇਸੇ ਤਰ੍ਹਾਂ ਐਵਰਸਨ, ਇੱਕ ਕੈਨੇਡੀਅਨ ਬਾਰਡਰ ਦੇ ਲਾਗੇ ਟਾਊਨ ਆ, ਉੱਥੋਂ ਵੀ ਇਵੈਕੂਏਸ਼ਨ ਹੋਈ ਹੈਗੀ ਆ। 4 ਦਰਿਆ ਜਿਹੜੇ ਹੈਗੇ ਨਾਰਥ ਵੈਸਟ ਵਾਸ਼ਿੰਗਟਨ ਸਟੇਟ ਦੇ ਵਿੱਚ, ਉਹ ਰੈਕਡ ਲੈਵਲ 'ਤੇ ਫਲੱਡਿੰਗ ਉਹ ਪਹੁੰਚ ਗਏ ਹੈਗੇ ਆ। ਨੈਸ਼ਨਲ ਵੈਦਰ ਸਰਵਿਸ ਨੇ ਇਹ ਦੱਸਿਆ, ਅਤੇ ਜਿਹੜੀਆਂ ਹਵਾਵਾਂ ਆ ਉਹ 60 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ ਹੈਗੀਆਂ। ਬੈਲਿੰਗਹਮ ਸਕੂਲ ਡਿਸਟ੍ਰਿਕਟ ਜਿਹੜਾ ਬਾਰਡਰ 'ਤੇ ਆ ਵਾਸ਼ਿੰਗਟਨ ਸਟੇਟ ਦੇ ਵਿੱਚ, ਉੱਥੇ 12,000 ਸਟੂਡੈਂਟਸ ਦੀਆਂ ਕਲਾਸਾਂ ਸਾਰੀਆਂ ਉਹ ਸ਼ਟ ਡਾਊਨ ਕਰ ਦਿੱਤੀਆਂ ਗਈਆਂ, ਬੰਦ ਕਰ ਦਿੱਤੀਆਂ ਗਈਆਂ ਆ। ਰੋਡ ਕਈ ਜਿਹੜੀਆਂ ਆ ਬੰਦ ਹੈਗੀਆਂ ਆ। ਸੈਮੀ ਟਰੱਕ ਕਈ ਜਗ੍ਹਾ ਦੇ ਉੱਤੇ ਕਹਿੰਦੇ ਉਲਟੇ ਪਏ ਹੈਗੇ ਆ, ਕਈ ਜਗ੍ਹਾ 'ਚ ਫਸੇ ਪਏ ਹੈਗੇ ਆ। ਸੋ ਇੱਕ ਵਾਰੀ ਫੇਰ ਜਿਹੜੇ ਟਰੱਕਰਸ ਹੈਗੇ ਆ, ਉਹਨਾਂ ਨੂੰ ਬੇਨਤੀ ਆ ਵੀ ਭਾਈ ਜਦੋਂ ਤੁਸੀਂ ਹਾਈਵੇ 5 'ਤੇ ਜਾਂ ਇੱਧਰ ਵੈਸਟ ਕੋਸਟ ਚੱਲਦੇ ਆ, ਵੈਦਰ ਜਿਹੜਾ ਆ ਉਹ ਬਿਲਕੁਲ ਚੈੱਕ ਕਰਦੇ ਜਾਓ, ਕਿਤੇ ਰਸਤੇ 'ਚ ਸ਼ਟ ਡਾਊਨ ਨਾ ਹੋਵੇ। ਮੀਂਹ ਹਜੇ ਵੀ ਉੱਥੇ ਕਹਿੰਦੇ ਬਹੁਤ ਜ਼ਿਆਦਾ ਪੈਣਾ ਹੈਗਾ ਆ। ਓਰੇਗਨ ਦੇ ਵਿੱਚ ਵੀ ਜਿਹੜਾ ਆ 1.5 ਤੋਂ ਲੈ ਕੇ 2 ਇੰਚ ਤੱਕ ਜਿਹੜਾ ਮੀਂਹ ਪਿਆ ਹੈਗਾ ਆ। ਸਿਆਟਲ ਦੇ ਵਿੱਚ 2 ਦਿਨ ਕਹਿੰਦੇ ਡਰਾਈ ਰਿਹਾ, ਪਰ ਉੱਥੇ ਵੀ ਮੀਂਹ ਬਹੁਤ ਜ਼ਿਆਦਾ ਪਿਆ ਹੈਗਾ। ਅਤੇ ਸੰਡੇ ਤੱਕ, ਐਤਵਾਰ ਤੱਕ ਸਿਆਟਲ ਟਕੋਮਾ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਆ, ਉਸ ਏਰੀਏ 'ਚ 15 ਇੰਚ ਤੱਕ ਦਾ ਜਿਹੜਾ ਮੀਂਹ ਆ ਉਹ ਪੈ ਚੁੱਕਾ ਆ। ਸੋ ਇਹ ਕਾਫੀ ਰੈਕਡ ਹੈਗਾ। ਅਤੇ ਸੋ ਜਿੰਨੇ ਵੀ ਸਾਡੇ ਸਰੋਤੇ ਆ ਵਾਚ ਕਰ ਰਹੇ ਆ, ਦੇਖ ਰਹੇ ਆ, ਸੁਣ ਰਹੇ ਆ, ਜੇ ਤੁਸੀਂ ਉਸ ਸਾਈਡ ਜਾ ਰਹੇ ਹੈਗੇ ਆ ਕੈਨੇਡਾ ਜਾਂ ਵਾਸ਼ਿੰਗਟਨ ਸਟੇਟ, ਓਰੇਗਨ, ਸੋ ਪਲੀਜ਼ ਮੇਕ ਸ਼ੋਰ ਕਰ ਲਿਓ ਵੈਦਰ ਅਤੇ ਜਿਹੜੀਆਂ ਹਾਈਵੇਜ਼ ਆ ਉਹਨਾਂ ਦੀ ਕੰਡੀਸ਼ਨ ਕੀ ਹੈਗੀ ਆ। ਜੀ, ਜੀ, ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, $1 ਟ੍ਰਿਲੀਅਨ ਦੇ ਜਿਹੜੇ ਇਨਫਰਾਸਟਰਕਚਰ ਬਜਟ ਨੂੰ ਜਿਹੜਾ ਪਾਸ ਹੋਣ ਤੋਂ ਬਾਅਦ, ਕੱਲ੍ਹ ਜਿਹੜੇ ਸਾਈਨ ਕਰਨ ਤੋਂ ਬਾਅਦ ਦੇ ਵਿੱਚ
ਜਿਹੜੇ ਡੈਮੋਕ੍ਰੇਟਸ ਹੈਗੇ ਆ ਹਾਊਸ ਦੇ ਵਿੱਚ ਜਿਹੜਾ $1.7 ਟ੍ਰਿਲੀਅਨ ਦਾ ਤਕਰੀਬਨ $2 ਟ੍ਰਿਲੀਅਨ ਦਾ ਜਿਹੜਾ ਸੋਸ਼ਲ ਸੇਫਟੀ ਪਲਾਨ ਜਿਹੜਾ ਹੈਗਾ ਆ ਕਲਾਈਮੇਟ ਚੇਂਜ ਵਾਲਾ ਜਿਹੜਾ ਇਹਨਾਂ ਦਾ ਪਲਾਨ ਹੈਗਾ ਆ ਬਜਟ ਵਾਲਾ ਉਸ ਨੂੰ ਪਾਸ ਕਰਾਉਣ ਦੇ ਲਈ ਕਹਿੰਦੇ ਆ ਵੀ ਉਹ ਕੋਸ਼ਿਸ਼ ਕਰਨਗੇ। ਹੁਣ ਇਹ ਕਹਿੰਦੇ ਆ ਵੀ ਡਿਬੇਟ ਆ ਉਹ ਕੱਲ੍ਹ ਤੋਂ ਬੁੱਧਵਾਰ ਤੋਂ ਇਸ ਦੇ ਉੱਤੇ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਆ। ਹਾਊਸ ਦੇ ਜਿਹੜੇ ਮੈਜੋਰਟੀ ਲੀਡਰ ਸਟੈਨੀ ਹੋਇਰ ਜਿਹੜੇ ਆ ਡੈਮੋਕ੍ਰੇਟ ਪਾਰਟੀ ਵੱਲੋਂ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਇਸ $2 ਟ੍ਰਿਲੀਅਨ ਦੇ ਜਿਹੜੇ ਪ੍ਰਪੋਜ਼ਲ ਦੇ ਵਿੱਚ ਮੁਲਕ ਦਾ ਹੈਲਥ ਕੇਅਰ ਸਿਸਟਮ, ਐਜੂਕੇਸ਼ਨ, ਕਲਾਈਮੇਟ, ਇਮੀਗ੍ਰੇਸ਼ਨ ਤੇ ਟੈਕਸ ਦੇ ਜਿਹੜੇ ਕਾਨੂੰਨ ਹੈਗੇ ਆ ਉਹਨਾਂ ਦੇ ਵਿੱਚ ਵੱਡੀਆਂ ਤਬਦੀਲੀਆਂ ਜਿਹੜੀਆਂ ਉਹ ਲਿਆਉਣ ਦੀ ਕੋਸ਼ਿਸ਼ ਹੈਗੀ ਆ। ਹਾਲ ਦੀ ਘੜੀ ਡੈਮੋਕ੍ਰੇਟਸ ਦੀ ਮੈਜੋਰਟੀ ਇਸ ਦੇ ਵਿੱਚ ਹੈਗੀ ਆ। ਰੀਕਨਸੀਲੀਏਸ਼ਨ ਦੇ ਤਹਿਤ ਇਸ ਨੂੰ ਜਿਹੜਾ ਸੈਨੇਟ ਦੇ ਵਿੱਚ ਵੀ ਪਾਸ ਕਰਵਾਇਆ ਜਾ ਸਕਦਾ ਆ, ਪਰ ਹਾਊਸ ਦੇ ਵਿੱਚ ਜਿਹੜੇ ਮੋਡਰੇਟਸ ਆ ਉਹ ਪ੍ਰੋਗਰੈਸਿਵ ਦੇ ਨਾਲ ਇਸ ਦੇ ਵਿੱਚ ਬਹੁਤੀ ਹਾਂ ਪੱਖੀ ਜਿਹੜੀ ਉਹ ਨਹੀਂ ਕਰ ਰਹੇ ਹੈਗੇ। ਤੇ ਉਧਰ ਸੈਨੇਟ ਦੇ ਵਿੱਚ ਜਿਹੜੇ 2 ਸੈਨੇਟਰਸ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਹੀ ਉਹ ਵੀ ਇਸ ਦੇ ਵਿੱਚ ਅੜਿੱਕਾ ਜਿਹੜਾ ਆ ਉਹਨਾਂ ਦੇ ਲਈ ਸਾਹਮਣੇ ਆ ਰਹੇ ਆ। ਸੋ ਪਿਛਲੇ ਕਈ ਮਹੀਨਿਆਂ ਤੋਂ ਲੰਮੀਆਂ ਚੌੜੀਆਂ ਮੀਟਿੰਗਾਂ, ਗੱਲਬਾਤ, ਇੱਕ ਦੂਜੇ ਨੂੰ ਮਨਾਉਣ ਦੀਆਂ, ਇਸ ਦੀ ਰਾਸ਼ੀ ਜਿਹੜੀ ਆ ਉਸ ਨੂੰ ਘਟਾਉਣ ਦੀਆਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਗਈਆਂ ਨੇ। ਇਹ ਹੁਣ ਦੇਖਣਾ ਹੋਊਗਾ ਵੀ ਕੀ ਹੋਊਗਾ। ਇਸ $2 ਟ੍ਰਿਲੀਅਨ ਦਾ ਪਲਾਨ ਦੇ ਤਹਿਤ ਜੇ ਇਹ ਪਾਸ ਹੋ ਜਾਂਦਾ ਆ, ਇਸ ਦੇ ਵਿੱਚ ਮੈਡੀਕੇਅਰ ਨੂੰ ਐਕਸਪੈਂਡ ਕਹਿੰਦੇ ਕੀਤਾ ਜਾਊਗਾ। ਜਿਹੜੀਆਂ ਸੁਣਨ ਵਾਲੀਆਂ ਤੁਸੀਂ ਕੰਨਾਂ ਦੇ ਵਿੱਚ ਕਹਿੰਦੇ ਜਿਹੜੇ ਉਹ ਲਾਉਂਦੇ ਆ ਉਹਨਾਂ ਨੂੰ ਇਸ ਦੇ ਵਿੱਚ ਜਗ੍ਹਾ ਜਿਹੜੀ ਉਹ ਮਿਲੂਗੀ। ਤੇ ਯੂਨੀਵਰਸਲ ਪ੍ਰੀ ਕਿੰਡਰਗਾਰਟਨ ਸਾਰੇ ਹੀ ਅਮਰੀਕੀ ਜਿਹੜੇ ਚਿਲਡਰਨ ਇਰਰਿਸਪੈਕਟਿਵ ਵੀ ਤੁਹਾਡੀ ਕੀ ਇਨਕਮ ਹੈਗੀ ਆ ਉਸ ਦੇ ਹਿਸਾਬ ਦੇ ਨਾਲ ਪ੍ਰੀ ਜਿਹੜਾ ਕਿੰਡਰਗਾਰਟਨ ਆ ਉਹ ਬੱਚਿਆਂ ਦੇ ਲਈ ਜਿਹੜਾ ਉਹ ਉਪਲਬਧ ਹੋਊਗਾ। ਕਲਾਈਮੇਟ ਚੇਂਜ ਦੇ ਉੱਤੇ ਕਿੱਦਾਂ ਕਾਬੂ ਪਾਉਣਾ ਆ, ਕਿੱਦਾਂ ਇਹ ਕੀਤਾ ਜਾਊਗਾ, ਉਸ ਨੂੰ ਲੈ ਕੇ ਹੈਗਾ ਆ। ਤੇ ਜਿਹੜੇ ਨਵੇਂ ਟੈਕਸ ਬੈਨੀਫਿਟਸ ਖਾਸ ਕਰਕੇ ਜਿਹੜੇ ਲੋ ਇਨਕਮ ਅਮਰੀਕਨਸ ਆ ਉਹਨਾਂ ਦੇ ਲਈ ਜਿਹੜੇ ਇਸ ਦੇ ਵਿੱਚ ਰੱਖੇ ਗਏ ਹੈਗੇ ਆ। ਸੋ ਹਾਲ ਦੀ ਘੜੀ ਜਿੱਦਾਂ ਮੈਂ ਪਹਿਲਾਂ ਦੱਸਿਆ ਹਾਊਸ ਤੇ ਸੈਨੇਟ ਦੇ ਵਿੱਚ ਇਹ ਜਿਹੜਾ ਪੈਕੇਜ ਆ ਉਹ ਸਟਾਲਡ ਆ, ਅਜੇ ਫਸਿਆ ਪਿਆ ਆ। ਇਹ ਵੇਖਦੇ ਆ ਵੀ ਧੱਕਾ ਧੁੱਕਾ ਮਾਰ ਕੇ ਇਸ ਨੂੰ ਪਾਸ ਕਰਾਉਣ ਦੇ ਵਿੱਚ ਹਾਊਸ 'ਚ ਵੀ ਇਹ ਕਾਮਯਾਬ ਹੁੰਦੇ ਆ ਕਿ ਨਹੀਂ। ਹਾਊਸ ਦੇ ਵਿੱਚ ਇਸ ਦੇ ਉੱਤੇ ਜਦੋਂ ਹੁਣ ਬਹਿਸ ਹੋਣੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਪਤਾ ਜਿਹੜਾ ਉਹ ਲੱਗ ਜਾਊਗਾ ਵੀ ਇਹਦੇ ਕੋਈ ਚਾਂਸ ਵਗੈਰਾ ਹੈਗੇ ਆ ਕਿ ਨਹੀਂ। ਅਗਲੀ ਖਬਰ ਜਿਹੜੀ ਆ ਪੋਲੈਂਡ ਤੋਂ ਆ ਰਹੀ ਹੈਗੀ। ਪੋਲਿਸ਼ ਬੈਲਾਰੂਸ ਜਿਹੜਾ ਬਾਰਡਰ ਹੈਗਾ ਉੱਥੇ ਕਹਿੰਦੇ ਪਈ ਕਲੈਸ਼ਸ ਜਿਹੜੀਆਂ ਆ ਉਹ ਇਰਪਟ ਹੋ ਗਈਆਂ। ਕਾਫੀ ਜ਼ਿਆਦਾ ਜਿਹੜੀ ਬਾਰਡਰ ਤੇ ਲੜਾਈ ਹੋਈ ਆ, ਖਾਸ ਕਰਕੇ ਰਿਫਿਊਜੀ ਨੂੰ ਲੈ ਕੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਰਿਫਿਊਜੀ ਆ ਉਹ ਕੋਜ਼ਨੀਕਾ ਬਾਰਡਰ ਹੈਗਾ ਪੋਲੈਂਡ ਦਾ, ਉੱਥੇ ਇਕੱਠੇ ਹੋਏ ਹੈਗੇ ਆ। ਤੇ ਉਹਨਾਂ ਨੇ ਕਹਿੰਦੇ ਵੀ ਜਿਹੜੇ ਪੋਲੈਂਡ ਦੇ ਗਾਰਡ ਸੀਗੇ ਜਿਹੜੇ ਉੱਥੇ ਗਾਰਡ ਕਰ ਰਹੇ ਹੈਗੇ ਆ ਉਹਨਾਂ ਨੂੰ ਜਿਹੜਾ ਆ ਪੱਥਰ ਮਾਰੇ। ਉਹ ਤੋਂ ਬਾਅਦ ਵਾਟਰ ਕੈਨਨ, ਟੀਅਰ ਗੈਸ ਜਿਹੜੀ ਆ ਉਹ ਉੱਥੇ ਪੁਲਿਸ ਵੱਲੋਂ ਯੂਜ਼ ਕੀਤੀ ਗਈ। ਇਹ ਪੋਲੈਂਡ ਦੀ ਮਿਨਿਸਟਰੀ ਆਫ ਨੈਸ਼ਨਲ ਜਿਹੜੀ ਡਿਫੈਂਸ ਆ ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਸਿਚੁਏਸ਼ਨ ਕਾਫੀ ਜਿਹੜੀ ਬੈਡ ਆ ਪੋਲੈਂਡ ਤੇ ਬੈਲਾਰੂਸ ਦੇ ਜਿਹੜੇ ਬਾਰਡਰ ਆ ਉੱਥੇ ਬਣੀ ਹੋਈ ਹੈਗੀ ਆ। ਜੀ। ਓਹਾਇਓ ਦੇ ਅਟਾਰਨੀ ਜਨਰਲ ਆ ਉਹਨਾਂ ਨੇ ਮੈਟਾ ਜਿਹੜੇ ਕਿ ਪਹਿਲੋਂ ਫੇਸਬੁੱਕ ਜਿਹੜਾ ਸੀਗਾ ਉਹਨਾਂ ਨੇ ਆਪਣੀ ਜਿਹੜੀ ਇਹ ਨਵੀਂ ਕੰਪਨੀ ਦਾ ਨਾਮ ਜਿਹੜਾ ਉਹ ਰੱਖਿਆ ਆ। ਫੇਸਬੁੱਕ ਪੇਪਰਸ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਇਹਨਾਂ ਨੇ ਇਸ ਕੰਪਨੀ ਦੇ ਖਿਲਾਫ ਲਾਸੂਟ ਫਾਈਲ ਕਰ ਦਿੱਤਾ ਆ। ਇਹ ਕਹਿੰਦੇ ਵੀ ਜਿਹੜਾ ਸੋਸ਼ਲ ਮੀਡੀਆ ਜਾਇੰਟ ਜਿਹਨੂੰ ਪਹਿਲਾਂ ਫੇਸਬੁੱਕ ਆਖਿਆ ਜਾਂਦਾ ਸੀਗਾ। ਸੋ ਵਿਸਲ ਬਲੋਵਰ ਫ੍ਰਾਂਸਿਸ ਹੌਗਨ ਤੇ ਇੰਟਰਨਲ ਜਿਹੜੇ ਕੰਪਨੀ ਦੇ ਡਾਕੂਮੈਂਟਸ ਆ ਉਸ ਤੋਂ ਬਾਅਦ ਦੇ ਵਿੱਚ ਇਹ ਹੋਇਆ ਆ। ਉਹਨਾਂ ਨੇ ਓਹਾਇਓ ਦੀ ਜਿਹੜੀ ਅਟਾਰਨੀ ਜਨਰਲ ਡੇਵ ਯੋਸਟ ਆ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸਿਕਿਉਰਿਟੀਜ਼ ਲਾਸੂਟ ਆ ਉਹ ਫਾਈਲ ਕੀਤਾ ਗਿਆ ਆ ਓਹਾਇਓ ਪਬਲਿਕ ਇੰਪਲਾਈਜ਼ ਰਿਟਾਇਰਮੈਂਟ ਸਿਸਟਮ ਉਹਨਾਂ ਦੇ ਦੁਆਰਾ ਤੇ ਹੋਰ ਜਿਹੜੇ ਕਈ ਇਨਵੈਸਟਰਸ ਆ ਉਹਨਾਂ ਦੇ ਜਿਹੜੇ ਵੱਲੋਂ ਜਿਹੜਾ ਇਹ ਕੀਤਾ ਗਿਆ। ਉਹਨਾਂ ਨੇ ਕਿਹਾ ਵੀ ਜਿਹੜਾ ਕੰਪਨੀ ਨੇ ਲੋਕਾਂ ਨੂੰ, ਜਨਤਾ ਨੂੰ ਜਿਹੜਾ ਆ ਉਹ ਮਿਸਲੈਡ ਕੀਤਾ ਆ, ਭਰਮਾ ਕੇ ਜਿਹੜਾ ਉਹ ਰੱਖਿਆ ਆ ਵੀ ਉਹਨਾਂ ਦੀ ਜਿਹੜੀ ਐਲਗੋਰਿਦਮ ਆ ਉਹ ਉਸ ਦੇ ਬਾਰੇ, ਜਦ ਕਿ ਕਹਿੰਦੇ ਵੀ ਕੰਪਨੀ ਦੀ ਆਪਣੀ ਇਹ ਰਿਸਰਚ ਸ਼ੋ ਕਰ ਰਹੀ ਸੀ ਵੀ ਇਹ ਜਿਹੜੀ ਐਲਗੋਰਿਦਮ ਆ ਉਹ ਨੁਕਸਾਨਦੇਹ ਜ਼ਿਆਦਾ ਹੈਗੀ ਆ ਅਤੇ ਉਹਨਾਂ ਦੀਆਂ ਐਪਸ ਜਿਹੜੀਆਂ ਉਹਨਾਂ ਦੇ ਯੂਜ਼ ਕਰਨ ਵਾਲੇ ਯੂਜ਼ਰਸ ਆ ਉਹਨਾਂ ਦੇ ਲਈ ਨੁਕਸਾਨਦੇਹ ਹੈਗੀ ਆ। ਸੋ ਇਹ ਹੁਣ ਵੱਡੀ ਸਟੇਟ ਇੱਕ ਪਹਿਲੀ ਜਿਹੜੀ ਉਹ ਆਈ ਆ ਜਿਨ੍ਹਾਂ ਨੇ ਮੈਟਾ ਫੇਸਬੁੱਕ ਦੇ ਖਿਲਾਫ ਜਿਹੜਾ ਆ ਉਹ ਲਾਸੂਟ ਫਾਈਲ ਕੀਤਾ ਆ।
ਇਹ ਇਹਨਾਂ ਦੇ ਇੰਟਰਨਲ ਦਸਤਾਵੇਜ਼ਾਂ ਦੇ ਮੁਤਾਬਕ ਕਹਿੰਦੇ ਵੀ ਇਨਵੈਸਟਰਸ ਨੂੰ ਤਕਰੀਬਨ $100 ਬਿਲੀਅਨ ਤੱਕ ਦਾ ਜਿਹੜਾ ਨੁਕਸਾਨ ਹੋਇਆ ਹੋ ਸਕਦਾ ਹੈ। ਜੀ, ਅਗਲੀ ਖਬਰ ਜਿਹੜੀ ਆ ਉਹ ਈਜਿਪਟ ਤੋਂ ਆ ਰਹੀ ਆ। ਈਜਿਪਟ ਦੇ ਵਿੱਚ ਕਹਿੰਦੇ 500 ਤੋਂ ਵੱਧ ਲੋਕਾਂ ਨੂੰ ਜਿਹੜਾ ਆ ਹਸਪਤਾਲਾਂ ਦੇ ਵਿੱਚ ਐਡਮਿਟ ਕਰਨਾ ਪਿਆ। ਉੱਥੇ ਫਲੱਡਿੰਗ ਆਈ ਸੀ। ਫਲੱਡਿੰਗ ਆਉਣ ਦੇ ਨਾਲ ਸਕੋਰਪੀਓਜ਼ ਜਿਹੜੇ ਠੂਹੇ ਹੁੰਦੇ ਆ, ਉਹ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਆ ਗਏ ਤੇ ਲੋਕਾਂ ਦੇ ਉਹ ਲੜੇ ਵੀ ਹੈਗੇ ਆ। ਸੋ ਇਹ ਜਿਹੜਾ ਵੈਦਰ ਹੈਗਾ ਆ, ਸਾਰੇ ਪਾਸੇ ਜਿਹੜਾ ਖਰਾਬ ਕਰ ਰਿਹਾ। ਬਹੁਤ ਜ਼ਿਆਦਾ ਉੱਥੇ ਮੀਂਹ ਪਿਆ, ਫਲੱਡਿੰਗ ਹੋਈ ਆ। ਸਦਰਨ ਜਿਹੜੀ ਪ੍ਰੋਵਿੰਸ ਆ ਈਜਿਪਟ ਦੀ ਵਿੱਚ, ਉੱਥੇ ਇਹ ਸਾਰਾ ਕੁਛ ਵਾਪਰਿਆ ਹੈਗਾ। ਜੀ। ਹਰਜੋਤ ਸਿੰਘ ਜੀ, ਨਵੇਂ ਸਾਲ ਦੇ ਉੱਤੇ ਅਕਸਰ ਕਈ ਵੱਡੀਆਂ ਪਾਰਟੀਜ਼, ਪ੍ਰੋਗਰਾਮਸ ਜਿਹੜੇ ਉਹ ਕੀਤੇ ਜਾਂਦੇ ਹੁੰਦੇ ਨੇ। ਸੋ ਉਸੇ ਹੀ ਤਰਜ਼ ਦੇ ਉੱਤੇ ਜਿਹੜਾ ਟਾਈਮ ਸਕੁਏਅਰਸ ਆ, ਉਹ ਬੜਾ ਮਸ਼ਹੂਰ ਹੁੰਦਾ ਆ ਵੀ ਉੱਥੇ ਜਿਹੜੀ ਆ ਕਹਿੰਦੇ ਵੀ ਬਾਲ ਡਰੋਪ ਹੁੰਦੀ ਆ ਤੇ ਫਿਰ ਨਵੇਂ ਸਾਲ ਦੇ ਵਿੱਚ ਜੀ ਆਇਆਂ ਨੂੰ ਜਿਹੜੇ ਉਹ ਕਰਦੇ ਆ ਤੇ ਹਜ਼ਾਰਾਂ ਹੀ ਲੱਖਾਂ ਦੀ ਸੰਖਿਆ ਦੇ ਵਿੱਚ ਲੋਕ ਟਾਈਮ ਸਕੁਏਅਰ ਦੇ ਵਿੱਚ ਇਕੱਠੇ ਹੁੰਦੇ ਨੇ। ਸੋ ਕਹਿੰਦੇ ਵੀ ਇਸ ਸਾਲ ਇੱਥੇ ਇਹ ਵਾਲਾ ਨਵੇਂ ਨਿਊ ਈਅਰ ਈਵ ਦੇ ਉੱਤੇ ਟਾਈਮ ਸਕੁਏਅਰ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਊਗਾ। ਪਰ ਜਿਹੜੇ ਨਿਊਯਾਰਕ ਸਿਟੀ ਦੇ ਮੇਅਰ ਬਿਲ ਡੇ ਬਲਾਸੀਓ, ਉਹਨਾਂ ਨੇ ਕਿਹਾ ਆ ਵੀ ਉਹੀ ਲੋਕ ਉੱਥੇ ਇਸ ਸੈਲੀਬ੍ਰੇਸ਼ਨ ਦੇ ਵਿੱਚ ਹਿੱਸਾ ਲੈ ਸਕਣਗੇ ਜਿਹੜੇ ਪ੍ਰੂਫ ਆਫ ਵੈਕਸੀਨੇਸ਼ਨ ਆ ਐਂਟਰੀ ਦੇ ਟਾਈਮ ਜਿਹੜੀ ਉਹ ਦਿਖਾ ਸਕਣ। ਸੋ ਪਿਛਲੇ ਸਾਲ ਤਾਂ ਕਿਤੇ ਵੀ ਇਦਾਂ ਦੇ ਜਿਹੜੇ ਉਹ ਪ੍ਰੋਗਰਾਮ ਲੋਕਾਂ ਦੇ ਦਰਮਿਆਨ ਜਿਹੜੇ ਉਹ ਨਹੀਂ ਜਿਹੜੇ ਉਹ ਹੋਏ ਸੀਗੇ। ਸੋ ਹੁਣ ਦੇਖਦੇ ਹਾਂ ਵੀ ਜਿਹੜਾ ਉਹ ਕੀ ਬਣਦਾ। ਇਸ ਵਾਰ ਥੈਂਕਸਗਿਵਿੰਗ ਦੇ ਉੱਤੇ ਵੀ, ਕ੍ਰਿਸਮਸ ਦੇ ਉੱਤੇ ਵੀ ਤੇ ਨਿਊ ਈਅਰ ਦੇ ਉੱਤੇ ਵੀ ਜਿਹੜੀਆਂ ਵੱਡੀਆਂ ਪਾਰਟੀਜ਼ ਜਿਹੜੀਆਂ ਆ ਉਹ ਹੋਣਗੀਆਂ। ਚਲੋ ਆਪਾਂ ਉਮੀਦ ਕਰਦੇ ਹਾਂ ਵੀ ਜਿਹੜੇ ਵੈਕਸੀਨੇਟਿਡ ਹੋਏ ਨੇ ਲੋਕ, ਇਹਨਾਂ ਸਾਰਿਆਂ ਦੇ ਨਾਲ ਜਿਹੜਾ ਆ ਉਹ ਕੰਮ ਠੀਕ ਰਹੇਗਾ। ਉੱਦਾਂ ਤਾਂ ਹੁਣ ਬੂਸਟਰ ਸ਼ਾਟਸ ਲਗਵਾਉਣ ਦੇ ਲਈ ਵੀ ਇਹਨਾਂ ਨੇ ਜਿਹੜੀ ਹਰਜੋਤ ਸਿੰਘ ਜੀ ਖੁੱਲ੍ਹ ਜਿਹੜੀ ਉਹ ਦੇ ਦਿੱਤੀ ਹੈਗੀ ਆ। ਜੀ, ਅਗਲੀ ਖਬਰ ਜਿਹੜੀ ਆ ਰੀਅਲ ਸਟੇਟ ਦੇ ਸੰਬੰਧ ਦੇ ਵਿੱਚ ਫੈਨੀ ਮੇ ਤੇ ਜਿਹੜੀ ਫੈਡੀ ਮੈਕ ਆ, ਇਹ ਦੋਨੋਂ ਹੀ ਜਿਹੜੀਆਂ ਗਵਰਨਮੈਂਟ ਦੀਆਂ ਆਰਗੇਨਾਈਜੇਸ਼ਨਸ ਆ, ਇਹ ਲੋਨ ਨੂੰ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਡਿਫੈਂਡ ਕਰਦੀਆਂ ਆ। ਸੋ ਸਾਰੀਆਂ ਇਹ ਇੰਸ਼ੋਰਡ ਹੁੰਦੀਆਂ ਹੈਗੀਆਂ, ਜਿਹੜੇ ਲੋਨ ਆਮ ਅਸੀਂ ਲੋਨ ਲੈਂਦੇ ਹੈਗੇ ਆ। ਪਹਿਲਾਂ ਇਹ ਲਿਮਿਟਸ ਘੱਟ ਸੀਗੀਆਂ, ਕਈ ਜਗ੍ਹਾ ਦੇ ਉੱਤੇ $7.5 ਲੱਖ ਤੱਕ ਸੀ ਕਨਵੈਨਸ਼ਨਲ ਲੋਨਸ। ਹੁਣ ਉਹ ਕਹਿੰਦੇ ਆ ਵੀ ਸਾਲ 2022 ਦੇ ਵਿੱਚ ਇਹ ਲਿਮਿਟ 1 ਮਿਲੀਅਨ ਤੱਕ ਜਿਹੜਾ ਆ ਫੈਨੀ ਮੇ ਤੇ ਫੈਡੀ ਮੇਕ ਦੋਨੋਂ ਹੀ ਜਿਹੜੀਆਂ ਆਰਗੇਨਾਈਜੇਸ਼ਨ ਇਹਨੂੰ ਇਨਕਰੀਜ਼ ਕਰਨ ਜਾ ਰਹੀਆਂ ਆ। ਸੋ ਇਹਦਾ ਰੀਜ਼ਨ ਇਹੀ ਆ ਵੀ ਘਰਾਂ ਦੀਆਂ ਜਿਹੜੀਆਂ ਪ੍ਰਾਈਸਿਸ ਆ ਉਹ ਬਹੁਤ ਉੱਪਰ ਚੱਲ ਗਈਆਂ। ਉਹਦੇ ਨਾਲ ਜਿਹੜਾ ਲੋਨ ਅਮਾਊਂਟ ਵੀ ਹਾਈ ਹੁੰਦਾ। ਨਹੀਂ ਤਾਂ ਕੀ ਹੁੰਦਾ ਸੀ, ਜਦੋਂ ਜੰਬੋ ਲੋਨ ਤੁਸੀਂ ਲੈਂਦੇ ਆ, ਉਹ ਬੜਾ ਹਾਰਡ ਹੁੰਦਾ ਲੋਨ ਲੈਣਾ। ਉਹਦਾ ਰੇਟ ਵੀ ਜਿਹੜਾ ਕਾਫੀ ਹਾਈ ਮਿਲਦਾ ਆ। ਤੇ ਦੂਸਰੇ ਪਾਸੇ ਰੀਅਲ ਸਟੇਟ ਦੀਆਂ ਜੇ ਕੀਮਤਾਂ ਨੂੰ ਲੈ ਕੇ ਗੱਲ ਕਰੀਏ, ਕਹਿੰਦੇ ਵੀ ਸੰਨ 2022 ਦੇ ਵਿੱਚ ਵੀ ਜਿਹੜੀਆਂ ਰੀਅਲ ਸਟੇਟ ਦੀਆਂ ਪ੍ਰਾਈਸਿਸ ਆ ਉਹ ਉੱਪਰ ਜਾਣਗੀਆਂ। ਕਾਫੀ ਜ਼ਿਆਦਾ ਜਿਹੜੇ ਐਕਸਪਰਟ ਆ ਉਹ ਇਹ ਕਹਿ ਰਹੇ ਆ ਵੀ 1.9% ਤੋਂ ਲੈ ਕੇ 16% ਤੱਕ ਜਿਹੜੀਆਂ ਘਰਾਂ ਦੀਆਂ ਪ੍ਰਾਈਸ ਆ ਉਹ ਆਉਣ ਵਾਲੇ ਸਾਲ ਦੇ ਵਿੱਚ ਇਨਕਰੀਜ਼ ਹੋ ਸਕਦੀਆਂ ਜਾਂ ਰਹੂਗੀਆਂ। ਇਹਦੇ ਵਿੱਚ ਜ਼ੀਲੋ ਵੀ ਆ ਕੰਪਨੀ। ਹਾਲਾਂਕਿ ਜ਼ੀਲੋ ਨੇ ਆਪਣੇ ਬਹੁਤ ਸਾਰੇ ਜਿਹੜੇ ਘਰ ਖਰੀਦੇ ਸੀ ਉਹ ਵੇਚ ਦਿੱਤੇ। ਤੇ ਇਹਦਾ ਮੇਨ ਰੀਜ਼ਨ ਇਹੀ ਦੱਸਿਆ ਜਾ ਰਿਹਾ ਇਨਫਲੇਸ਼ਨ ਆ। ਇਨਫਲੇਸ਼ਨ ਕਰਕੇ ਕੀ ਆ ਵੀ ਜਿਹੜਾ ਘਰਾਂ ਦਾ ਸਮਾਨ ਆ ਰਿਹਾ ਉਹ ਬੜਾ ਮਹਿੰਗਾ ਆ। ਸਪਲਾਈ ਚੇਨ ਦਾ ਇਸ਼ੂ ਹੈਗਾ ਆ। ਸਮਾਨ ਨਹੀਂ ਆ ਰਿਹਾ, ਉਹਦੇ ਕਰਕੇ ਜਿਹੜੀਆਂ ਕੀਮਤਾਂ ਆ ਉਹ ਵੀ ਮਹਿੰਗੀਆਂ ਹੋ ਰਹੀਆਂ। ਤੇ ਬਾਕੀ ਜਿਹੜੀ ਲੇਬਰ ਆ ਕੋਸਟ, ਉਹ ਵੀ ਬਹੁਤ ਜ਼ਿਆਦਾ ਜਿਹੜੀ ਵੱਧ ਗਈ ਹੈਗੀ ਆ। ਜ਼ੀਲੋ ਨੇ ਇਹ ਕਿਹਾ ਆ ਵੀ 11.7% ਤੱਕ ਜਿਹੜੀ ਪ੍ਰਾਈਸ ਆ ਉਹ ਅਗਸਤ 2021 ਤੋਂ ਲੈ ਕੇ ਅਗਸਤ 2022 ਤੱਕ ਘਰਾਂ ਦੀ ਜਿਹੜੀ ਆ ਇਨਕਰੀਜ਼ ਹੋ ਸਕਦੀ ਹੈਗੀ ਆ। ਇਸੇ ਤਰ੍ਹਾਂ ਹੋਰ ਵੀ ਜਿਹੜੇ ਕਈ ਐਕਸਪਰਟ ਆ ਉਹ ਕਹਿ ਰਹੇ ਹੈਗੇ ਆ ਵੀ 10 ਤੋਂ ਲੈ ਕੇ 15% ਤੱਕ ਪ੍ਰਾਈਸਿਸ ਆ ਉਹ ਆਉਣ ਵਾਲੇ ਸਾਲ ਤੱਕ ਇਨਕਰੀਜ਼ ਹੋਣਗੀਆਂ। ਪਰ ਇਹ ਪਿਛਲੇ ਸਾਲ ਦੇ ਮੁਕਾਬਲੇ ਥੋੜ੍ਹਾ ਘੱਟ ਇਨਕਰੀਜ਼ ਰਹੂਗਾ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮੋਡਰਨਾ ਨੇ ਕੈਨੇਡਾ ਦੇ ਵਿੱਚ ਜਿਹੜੀ ਹੈਲਥ ਕੈਨੇਡਾ ਆ, ਉਹਨਾਂ ਨੂੰ ਹੁਣ ਦਰਖਾਸਤ ਪਾਈ ਆ ਵੀ ਕੋਵਿਡ-19 ਦੀ ਜਿਹੜੀ ਵੈਕਸੀਨ ਆ ਬੱਚਿਆਂ ਦੇ ਲਈ, ਉਸ ਨੂੰ ਉਹ ਅਪਰੂਵ ਕਰ ਦੇਣ। ਇਸ ਜਿਹੜੀ ਕੈਨੇਡਾ ਦੀ ਫੈਡਰਲ ਏਜੰਸੀ ਦੇ ਸਾਹਮਣੇ ਇਹਨਾਂ ਨੇ ਸਬਮਿਸ਼ਨ ਆ ਉਹ ਕੀਤੀ ਆ ਜਿਹੜੀ ਆ ਮੰਗਲਵਾਰ ਨੂੰ। ਤੇ ਕਹਿੰਦੇ ਵੀ ਰਿਵਿਊ ਨੂੰ ਪ੍ਰਾਇਓਰਟਾਈਜ਼, ਯਾਨੀ ਕਿ ਪਹਿਲ ਦੇ ਤੌਰ ਦੇ ਉੱਤੇ ਜਿਹੜਾ ਆ ਉਹ ਦੇਖਿਆ ਜਾਵੇਗਾ। ਫਾਈਜ਼ਰ ਵੈਕਸੀਨ ਜਿਹੜੀ ਆ ਉਸ ਦਾ ਰਿਵਿਊ ਆਲਰੇਡੀ ਜਿਹੜੀ ਹੈਲਥ ਕੈਨੇਡਾ ਦੇ ਦੁਆਰਾ ਕੀਤਾ ਗਿਆ ਹੈਗਾ ਆ।
ਜਿਹੜਾ ਕਿ 5 ਤੋਂ 11 ਸਾਲ ਦੀ ਉਮਰ ਦੇ ਲਈ ਹੈਗਾ ਆ। ਸੋ ਸਪਾਈਕ ਵੈਕਸ ਕੋਵਿਡ-19 ਦੀ ਜਿਹੜੀ ਇਹ ਵੈਕਸੀਨ ਆ ਮੋਡਰਨਾ ਦੀ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਹੈਗੀ ਆ। ਉਸ ਦੇ ਉੱਤੇ ਰਿਵਿਊ ਚੱਲ ਰਿਹਾ ਆ। ਅਮਰੀਕਾ ਦੇ ਵਿੱਚ ਆਲਰੇਡੀ ਫਾਈਜ਼ਰ ਦੀ ਜਿਹੜੀ ਉਸ ਨੂੰ ਐਮਰਜੈਂਸੀ ਅਪਰੂਵਲ ਵੈਕਸੀਨ ਨੂੰ ਜਿਹੜਾ ਉਹ ਮਿਲਿਆ ਹੈਗਾ ਆ, ਜਿਹੜੇ 6 ਤੋਂ 11 ਸਾਲ ਉਮਰ ਵਰਗ ਦੇ ਬੱਚਿਆਂ ਦੇ ਲਈ। ਜੀ। ਅਗਲੀ ਖਬਰ ਜਿਹੜੀ ਆ, ਆਪਾਂ ਸਾਰਿਆਂ ਨੂੰ ਪਿਛਲੇ ਵੀਕਐਂਡ ਦੇ ਦੌਰਾਨ ਬੇਕਰਸਫੀਲਡ ਦੇ ਵਿੱਚ ਜਿਹੜਾ ਨਗਰ ਕੀਰਤਨ ਹੋਇਆ ਸੀ, ਉਹ ਵੱਖ-ਵੱਖ ਮਾਧਿਅਮ ਦੇ ਉੱਤੇ ਫੇਸਬੁੱਕ, ਯੂਟਿਊਬ ਤੇ ਦਿਖਾਇਆ ਵੀ ਸੀ। ਅੱਜ ਬੇਕਰਸਫੀਲਡ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ ਹੈਗਾ ਆ, ਉਹਨਾਂ ਨੇ ਇਹ ਦੱਸਿਆ ਵੀ 10,000 ਤੋਂ ਵੱਧ ਲੋਕ ਇਸ ਨਗਰ ਕੀਰਤਨ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਹੈਗਾ ਆ। ਉਹਨਾਂ ਨੇ ਪਾਰਟੀਸਪੇਟ ਕੀਤਾ। ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਨੂੰ ਲੈ ਕੇ ਇਹ ਜਿਹੜਾ ਨਗਰ ਕੀਰਤਨ ਮਨਾਇਆ ਗਿਆ ਸੀ। ਉੱਥੇ ਬੇਕਰਸਫੀਲਡ ਦੇ ਜਿਹੜੇ ਮੇਅਰ ਆ, ਉਹ ਵੀ ਪਹੁੰਚੇ ਹੋਏ ਸੀ। ਤੇ 7000 ਬਾਈਬਲ ਰੋਡ ਬੇਕਰਸਫੀਲਡ ਜਿਹੜਾ ਇਹ ਨਗਰ ਕੀਰਤਨ ਹੋਇਆ ਸੀ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਹੈਗੇ ਆ, ਜੇ ਤੁਸੀਂ ਉਸ ਨਗਰ ਕੀਰਤਨ ਨੂੰ ਮਿਸ ਕਰ ਗਏ, ਨਹੀਂ ਗਏ, ਤੇ ਉਹ ਸਾਰੀ ਹੀ ਵੀਡੀਓਜ਼, ਸਾਰੀ ਜਿਹੜੀ ਲਾਈਵ ਕਵਰੇਜ ਆਪਾਂ ਕੀਤੀ ਹੈਗੀ ਆ, ਉਹ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਦੇ ਉੱਤੇ ਪਈ ਆ, ਤੇ ਤੁਸੀਂ ਦੇਖ ਸਕਦੇ ਹੋ। ਜੀ, ਵਿਲਸਨ ਰੋਡ ਤੇ ਪੀ ਸਟਰੀਟ ਦੇ ਕਾਰਨਰ ਦੇ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਸੀਗਾ, ਜਿਹੜਾ ਉੱਥੇ ਜੀ। ਇਹ ਨਗਰ ਕੀਰਤਨ ਆ ਉਹ ਸਜਾਇਆ ਗਿਆ ਸੀਗਾ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਸ਼ੀਆ ਨੇ ਇਸ ਗੱਲ ਨੂੰ ਮੰਨਿਆ ਆ ਵੀ ਜਿਹੜਾ ਉਹਨਾਂ ਨੇ ਐਂਟੀ ਸੈਟੇਲਾਈਟ ਜਿਹੜਾ ਆ ਉਹ ਮਿਜ਼ਾਈਲ ਟੈਸਟ ਕੀਤਾ ਹੈਗਾ ਆ। US ਨੇ ਇਸ ਜਿਹੜੇ ਰੂਸੀ ਟੈਸਟ ਆ ਉਸ ਨੂੰ ਖਤਰਨਾਕ ਤੇ ਗੈਰ ਜ਼ਿੰਮੇਵਾਰਾਨਾ ਜਿਹੜਾ ਉਹ ਕਿਹਾ, ਤੇ ਪਰ ਮਾਸਕੋ ਨੇ ਕਿਹਾ ਵੀ ਇਹ ਤੁਸੀਂ ਐਵੇਂ ਹੀ ਆਪਣੀਆਂ ਗੱਲਾਂ ਜਿਹੜੀਆਂ ਉਹ ਮਾਰੀ ਜਾਂਦੇ ਆ। ਅਮਰੀਕਾ ਨੇ ਕਿਹਾ ਵੀ ਚਿੰਤਾ ਇਸ ਲਈ ਆ ਵੀ ਜਿਹੜਾ ਇਹਨਾਂ ਨੇ ਐਂਟੀ ਸੈਟੇਲਾਈਟ ਮਿਜ਼ਾਈਲ ਜਿਹੜੀ ਉਸ ਦੇ ਵਿੱਚ ਛੱਡੀ ਆ, ਉਸ ਦੇ ਕਰਕੇ ਡੈਬਰੀ ਇੰਨੀ ਕੁ ਜ਼ਿਆਦਾ ਹੋਈ ਆ, ਯਾਨੀ ਕਿ ਵੀ ਅਫਲਾ ਜਿਹੜਾ ਇੱਕ ਹਿਸਾਬ ਨਾਲ ਛੋਟੇ-ਛੋਟੇ ਟੁਕੜਿਆਂ ਦਾ ਇੰਨਾ ਕੁ ਜ਼ਿਆਦਾ ਹੋ ਗਿਆ ਆ ਵੀ ਉਹ ਇਸ ਟਾਈਮ ਚੱਲ ਰਹੇ ਹੋਰ ਸੈਟੇਲਾਈਟਸ ਜਿਹੜੇ ਅੰਤਰਿਕਸ਼ ਦੇ ਵਿੱਚ ਆ, ਉਹਨਾਂ ਨੂੰ ਨੁਕਸਾਨ ਜਿਹੜਾ ਆ ਉਹ ਪਹੁੰਚਾ ਸਕਦਾ ਆ। ਸੋ ਮਾਸਕੋ ਦੀ ਮਿਨਿਸਟਰੀ ਆਫ ਡਿਫੈਂਸ ਨੇ ਤਾਂ ਇਹ ਸਟੇਟਮੈਂਟ ਜਾਰੀ ਕੀਤੀ ਵੀ ਅਸੀਂ ਬਹੁਤ ਹੀ ਜਿਹੜੇ ਆ ਸਕਸੈਸਫੁਲੀ ਵਧੀਆ ਢੰਗ ਦੇ ਨਾਲ ਇਹ ਜਿਹੜਾ ਟੈਸਟ ਸੀਗਾ ਉਸ ਨੂੰ ਕੀਤਾ ਹੈਗਾ ਆ। ਰੂਸੀ ਇੱਕ ਸੈਟੇਲਾਈਟ ਜਿਹੜਾ 1982 ਤੋਂ ਆਰਬਿਟ ਦੇ ਵਿੱਚ ਸੀਗਾ, ਹੁਣ ਚੱਲ ਨਹੀਂ ਸੀ ਰਿਹਾ, ਉਸ ਨੂੰ ਇਹਨਾਂ ਨੇ ਟਾਰਗੇਟ ਕਰਕੇ ਜਿਹੜਾ ਉਹ ਨਸ਼ਟ ਕੀਤਾ ਸੀ, ਤੇ ਅਮਰੀਕਾ ਨੇ ਇਸ ਦੇ ਉੱਤੇ ਅੱਖਾਂ ਦਿਖਾਈਆਂ ਸੀਗੀਆਂ ਵੀ ਇਹ ਖਤਰਨਾਕ ਤੇ ਗੈਰ ਜ਼ਿੰਮੇਵਾਰਾਨਾ ਜਿਹੜਾ ਉਹ ਹੈਗਾ ਆ। ਕਹਿੰਦੇ ਵੀ ਸੋਮਵਾਰ ਨੂੰ ਜਿਹੜੇ ਐਸਟਰੋਨੌਟ ਸੀਗੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਵਿੱਚ, ਉਹਨਾਂ ਨੂੰ ਸ਼ੈਲਟਰ ਲੈਣ ਦੇ ਲਈ ਫੋਰਸ ਜਿਹੜਾ ਉਹ ਹੋਣਾ ਪਿਆ, ਇਸ ਲਈ ਵੀ ਪਤਾ ਨਹੀਂ ਇਹ ਜਿਹੜਾ ਸਪੇਸ ਡੈਬਰੀ ਆ, ਜਿਹੜਾ ISS ਹੈਗਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਆ, ਉਹਦੇ ਵਿੱਚ ਵੱਜ ਕੇ ਉਸ ਨੂੰ ਹੀ ਨਸ਼ਟ ਜਿਹੜਾ ਆ ਉਹ ਨਾ ਕਰ ਦੇਵੇ। ਜੀ। ਅਗਲੀ ਖਬਰ ਜਿਹੜੀ ਆ, ਉਹ ਕੈਨੇਡਾ ਤੋਂ ਆ ਰਹੀ ਆ। ਕੈਨੇਡਾ ਦੇ ਵਿੱਚ ਜਿਹੜੀ ਇੰਡੀਆ ਦੀ ਇੱਕ NIA ਏਜੰਸੀ ਹੈਗੀ ਆ, ਉਹਨਾਂ ਦੇ ਜਿਹੜੇ EMPLOYEE ਆ, ਉਹ ਕੈਨੇਡਾ ਦੇ ਵਿੱਚ ਆਏ। ਉਹਨਾਂ ਨੇ ਉੱਥੇ ਕੈਨੇਡਾ ਦੀ ਜਿਹੜੀ ਪੁਲਿਸ ਹੈਗੀ RCMP, ਉਸ ਏਜੰਸੀ ਦੇ ਨਾਲ ਗੱਲਬਾਤ ਕੀਤੀ। ਖਾਸ ਕਰਕੇ ਜਿਹੜਾ ਇੰਡੀਆ ਦੇ ਵਿੱਚ ਸਿੱਖਾਂ ਵੱਲੋਂ, ਕੈਨੇਡਾ ਦੇ ਵਿੱਚ ਸਿੱਖਾਂ ਵੱਲੋਂ ਇੰਡੀਆ 'ਚ ਜੋ ਕਿਸਾਨਾਂ ਦੇ ਉੱਤੇ ਜ਼ੁਲਮ ਹੋ ਰਿਹਾ ਜਾਂ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀਆਂ, ਉਹਦੇ ਸੰਬੰਧ ਦੇ ਵਿੱਚ ਜਿਹੜਾ ਮੁੱਦੇ ਆ ਉਹ ਚੁੱਕੇ ਜਾਂਦੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਜਿਹੜੀ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਟੋਟਲੀ ਰੋਂਗ ਹੈਗਾ। ਜਿਹੜੀ NIA ਏਜੰਸੀ ਆ ਇੰਡੀਆ ਦੀ, ਇਹ ਹਿਊਮਨ ਰਾਈਟਸ ਨੂੰ ਅਬਿਊਜ਼ ਕਰਦੀ ਹੈਗੀ ਆ। ਇਹ ਸ਼ਰੇਆਮ ਡਾਕੂਮੈਂਟਡ ਆ ਕੈਨੇਡਾ ਦੇ ਰੈਕਡ ਦੇ ਵਿੱਚ ਵੀ, ਤੇ ਇਹ ਮਾੜੀ ਗੱਲ ਆ ਵੀ ਜਿਹੜੀ ਕੈਨੇਡਾ ਦੀ ਸਰਕਾਰ ਇੱਦਾਂ ਦੀ ਏਜੰਸੀ ਦੇ ਨਾਲ ਗੱਲਬਾਤ ਕਰ ਰਹੀ ਹੈਗੀ ਆ। ਇਹ ਵੀ ਖਬਰਾਂ ਆ ਰਹੀਆਂ ਵੀ ਜਿਹੜੀ NIA ਆ, ਇਹ ਕੋਸ਼ਿਸ਼ ਕਰ ਰਹੀ ਆ, ਜਿਹੜੀ ਸਿੱਖਸ ਫॉर ਜਸਟਿਸ ਨਾਮ ਦੀ ਆਰਗੇਨਾਈਜੇਸ਼ਨ ਆ, ਉਹਨਾਂ ਨੂੰ ਜਿਹੜਾ ਬੈਨ ਕੀਤਾ ਜਾਵੇ। ਸੋ ਉਹਨਾਂ ਦੇ ਜਿਹੜੇ ਆਰਗੇਨਾਈਜ਼ਰਸ ਹੈਗੇ ਆ, ਉਹ ਕਹਿੰਦੇ ਆ ਵੀ ਅਸੀਂ ਕੋਈ ਟੈਰਰਿਜ਼ਮ ਨਹੀਂ ਫੈਲਾ ਰਹੇ, ਅਸੀਂ ਬੁਲਟ ਦੇ ਵਿੱਚ ਯਕੀਨ ਨਹੀਂ ਕਰਦੇ, ਅਸੀਂ ਬੈਲਟ ਦੇ ਵਿੱਚ ਜਿਹੜਾ ਯਕੀਨ ਕਰਦੇ ਹੈਗੇ ਆ। ਹੁਣ ਇਹ ਬੜੀ ਹੈਰਾਨੀ ਵਾਲੀ ਗੱਲ ਆ ਵੀ ਉਹ ਕੈਨੇਡਾ ਵਰਗੇ ਮੁਲਕ ਦੇ ਵਿੱਚ ਆ ਕੇ ਇੰਡੀਆ ਦੀ ਸਰਕਾਰ ਕਹਿ ਰਹੀ ਆ ਵੀ ਦੇਖੋ ਜੀ, ਇਹ ਸਿੱਖ ਆ, ਇਹ ਬਾਹਰ ਰਹਿ ਕੇ ਰੌਲਾ ਪਾ ਰਹੇ ਆ ਖਾਲਿਸਤਾਨ ਦਾ, ਜਾਂ ਜਿਹੜਾ ਕਿਸਾਨਾਂ ਦਾ ਮੁੱਦਾ ਹੈ, ਉਹ ਤਾਂ ਟੋਟਲੀ ਜੋੜੇ ਰਹੇ ਆ ਉਹ ਇਸ ਦੇ ਨਾਲ। ਪਰ ਜਦੋਂ ਕਿ ਕੈਨੇਡਾ ਵਰਗੇ ਮੁਲਕ ਦੇ ਵਿੱਚ ਕਿੰਨੀ ਵਾਰੀ ਜਿਹੜਾ ਰੈਫਰੈਂਡਮ ਆ ਕਿਊਬਿਕ ਸਟੇਟ ਦੇ ਵਿੱਚ ਬੜਾ ਪੀਸਫੁਲੀ ਹੋਇਆ ਹੈਗਾ।
ਜੀ, ਬਿਲਕੁਲ। ਸੋ ਜਿਹੜੀ ਇਸ ਦੇ ਲਈ ਵੋਟਾਂ ਸੀਗੀਆਂ, ਜਿਹੜੀਆਂ ਰੈਫਰੈਂਡਮ ਦੀ ਚਰਚਾ ਚੱਲ ਰਹੀ ਸੀ ਸਿੱਖ ਫॉर ਜਸਟਿਸ ਦੇ ਦੁਆਰਾ, ਯੂਕੇ ਦੇ ਵਿੱਚ ਵੋਟਾਂ ਪਈਆਂ ਸੀ। ਕਾਫ਼ੀ ਲੋਕਾਂ ਨੇ ਜਿਹੜੀਆਂ ਵੋਟਾਂ ਆ ਉਹ ਉੱਥੇ ਪਾਈਆਂ ਵੀ ਸੀਗੀਆਂ। ਸੋ ਇਹ ਕਹਿੰਦੇ ਵੀ ਕਰਾਰੇ ਹੈਗੇ। ਹੁਣ ਸੰਵਿਧਾਨਿਕ ਤੌਰ ਦੇ ਉੱਤੇ ਤਾਂ ਹੱਕ ਹੈਗਾ ਹੈ, ਕੋਈ ਵੀ ਹੈ ਜਿਹੜੀ ਉਹ ਆਪਣੀ ਮੰਗ ਜਿਹੜੀ ਉਹ ਰੱਖ ਸਕਦਾ ਹੈ। ਤੇ ਨਾਅਰੇਬਾਜ਼ੀ ਤਾਂ ਜਿਹੜੀ ਉਹ ਫਿਰ ਹੁੰਦੀ ਹੀ ਹੁੰਦੀ ਆ। ਹੁਣ ਨਾਅਰਿਆਂ ਤੋਂ ਤਾਂ ਨਾ ਇਹ ਇੰਡੀਆ ਵਾਲਿਆਂ ਨੂੰ ਜਿਹੜਾ ਉਹ ਡਰਨਾ ਨਹੀਂ ਚਾਹੀਦਾ। ਉੱਥੇ ਦੇ ਤੇ ਉੱਥੋਂ ਦੇ ਕਾਨੂੰਨ ਨੇ ਵੀ ਜਿਹੜਾ ਇਹ ਅਖਤਿਆਰ ਦਿੱਤਾ ਸੀਗਾ ਵੀ ਜਿਹੜਾ ਖਾਲਿਸਤਾਨ ਦਾ ਨਾਂ ਤੇ ਨਾਅਰਾ ਜਿਹੜਾ ਹੈ ਉੱਥੇ ਲਗਾਇਆ ਜਾ ਜੀ। ਸਕਦਾ। ਸੋ ਬਿਲਕੁਲ ਸ਼ਰੇਆਮ ਰਾਜਕਨਵੀਰ ਸਿੰਘ ਜੀ, ਜਿਹੜੀ ਹਿਊਮਨ ਰਾਈਟਸ ਵਾਚ ਗਰੁੱਪ ਆ, ਉਹਨਾਂ ਨੇ ਚਾਰਜ ਕੀਤਾ ਲਾਸਟ ਈਅਰ NIA ਏਜੰਸੀ ਨੂੰ, ਜਿਹੜੀ ਆ ਉੱਥੇ ਦੀ ਇੰਡੀਆ ਦੀ, ਵੀ ਇਹਨਾਂ ਨੇ ਜਿਹੜੇ ਪੀਸਫੁਲ ਡਿਸੈਂਟਰਸ ਆ, ਜਿਹੜੇ ਇੰਡੀਆ ਦੀਆਂ ਪਾਲਿਸੀਆਂ ਦੇ ਨਾਲ ਨਹੀਂ ਐਗਰੀ ਕਰਦੇ ਤੇ ਪੀਸਫੁਲ ਆ, ਜਿਸ ਤਰ੍ਹਾਂ ਕਿਸਾਨ ਹੈਗੇ ਆ, ਉਹਨਾਂ ਨੂੰ ਵੀ ਕ੍ਰੈਕ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ। ਹਿਊਮਨ ਰਾਈਟਸ ਐਕਟਿਵਿਸਟ ਤੇ ਜਰਨਲਿਸਟ ਜਿਹੜੇ ਆ, ਖਾਸ ਕਰਕੇ ਜਿਹੜਾ ਇੰਡੀਆ ਕੰਟਰੋਲਡ ਪਾਰਟ ਆਫ ਕਸ਼ਮੀਰ ਹੈਗਾ, ਉੱਥੇ ਇਹਨਾਂ ਨੇ ਕੀਤਾ ਹੈਗਾ। ਜੀ, ਜੀ। ਹਰਜੋਤ ਸਿੰਘ ਜੀ, ਇੱਥੇ ਆਪਾਂ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਅਪਡੇਟ ਅਮਰੀਕਾ ਦੇ ਵਿੱਚ ਇੱਦਾਂ ਹੀ ਜਿਹੜਾ ਸਿਲਸਿਲਾ ਹੈ ਉਹ ਜਾਰੀ ਰਹੇਗਾ। ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਬੰਬੇ ਇੰਡੀਅਨ ਕੁਜ਼ੀਨ ਫ੍ਰੈਜ਼ਨੋ, ਜਿੱਥੋਂ ਖਾ ਸਕਦੇ ਹੋ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ, ਅਮਰੀਕਨ ਅਤੇ ਮੈਕਸੀਕਨ ਫੂਡ। ਟਰੱਕਰਸ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ। ਰੋਟੀ ਫੋਨ ਤੇ ਆਰਡਰ ਕਰਕੇ ਟੂ ਗੋ ਵੀ ਕਰਵਾ ਸਕਦੇ ਹੋ। ਬੰਬੇ ਇੰਡੀਅਨ ਕੁਜ਼ੀਨ ਫ੍ਰੈਜ਼ਨੋ ਵਾਲੇ ਇਸ ਮੌਕੇ ਤੰਦੂਰੀਆ, ਹੈਲਪਰ ਅਤੇ ਕਿਚਨ ਵਿੱਚ ਕੰਮ ਕਰਨ ਦੇ ਲਈ ਲੇਡੀ ਨੂੰ ਹਾਇਰ ਕਰ ਰਹੇ ਹਨ। ਕਾਲ ਕਰੋ ਅੰਗਰੇਜ਼ ਸਿੰਘ, ਰਿੱਕੀ ਸਿੰਘ ਜਾਂ JD ਸਿੰਘ ਦੇ ਨਾਲ 5592581600 559 258 1600। ਬੰਬੇ ਇੰਡੀਅਨ ਕੁਜ਼ੀਨ 2885 ਈਸਟ ਜੈਨਸਨ ਐਵੇਨਿਊ, ਫ੍ਰੈਜ਼ਨੋ। ਹੋਮਿਓਪੈਥੀ ਦੇ ਮਾਹਿਰ ਪ੍ਰੈਕਟੀਸ਼ਨਰ ਡਾਕਟਰ ਭੁਪਿੰਦਰ ਸਿੰਘ ਸੰਧੂ, DMS MD ਆਲਟਰਨੇਟ ਮੈਡੀਸਿਨ, ਜਿਨ੍ਹਾਂ ਤੋਂ ਤੁਸੀਂ ਹਰ ਪ੍ਰਕਾਰ ਦੀ ਹੋਮਿਓਪੈਥਿਕ ਮੈਡੀਸਿਨ ਲੈ ਸਕਦੇ ਹੋ। ਇਹਨਾਂ ਨੇ ਆਪਣੀ ਹੋਮਿਓਪੈਥੀ ਦੀ ਪੜ੍ਹਾਈ ਕੈਲਕਟਾ ਹੋਮਿਓਪੈਥੀ ਮੈਡੀਕਲ ਕਾਲਜ ਤੋਂ ਕੀਤੀ ਹੈ। ਡਾਕਟਰ ਭੁਪਿੰਦਰ ਸਿੰਘ ਸੰਧੂ ਹੁਣਾਂ ਨੂੰ ਮਿਲਣ ਦੇ ਲਈ ਅੱਜ ਹੀ ਕਾਲ ਕਰੋ 5597705038 559 770 5038। HS ਬਰਾਡ ਟਰਾਂਸ ਫ੍ਰੈਜ਼ਨੋ ਵਾਲੇ ਇਸ ਮੌਕੇ ਸੋਲੋ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। 100% ਹੁੱਕ ਐਂਡ ਡ੍ਰੌਪ ਲੋਡਸ ਹਨ, ਉਹ ਵੀ ਸਿਰਫ ਕੈਲੀਫੋਰਨੀਆ ਦੇ ਵਿੱਚ। ਚੰਗੇ ਡਾਲਰ ਬਣਾਉਣ ਦਾ ਮੌਕਾ ਮਿਲੇਗਾ। 15 ਦਿਨਾਂ ਬਾਅਦ ਤਨਖਾਹ ਦਿੱਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਕਾਲ ਹਰਵਿੰਦਰ ਸਿੰਘ 559 212 0502 559 212 0502। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਡ ਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408 272 2500 408 272 2500। ਸੁਣੋ ਜੀ, ਅੱਜ ਤੇ ਕੁਝ ਖੱਟਾ ਮਿੱਠਾ ਤੇ ਕਰਾਰਾ ਖਾਣ ਦਾ ਦਿਲ ਕਰਦਾ ਹੈ। ਕੀ ਖਵਾਓਗੇ ਅੱਜ? ਲਓ ਫਿਰ ਚੱਕੋ ਫੋਨ ਤੇ ਕਰੋ ਆਰਡਰ ਆਪਣੇ ਨਾਲ ਦੇ ਸ਼ਿਕਾਗੋ ਪੀਜ਼ਾ ਟਵਿਸਟ ਤੇ। ਹੁਣੇ 2 ਨਵੇਂ ਫਲੇਵਰਸ ਕੱਢੇ ਨੇ ਇਹਨਾਂ ਨੇ, ਅਚਾਰੀ ਪੀਜ਼ਾ ਤੇ ਮਨਚੂਰੀਅਨ ਪੀਜ਼ਾ। ਭਾਵੇਂ ਚਿਕਨ ਵਾਲਾ ਮੰਗਵਾਓ ਤੇ ਭਾਵੇਂ ਪਨੀਰ ਵਾਲਾ, ਵਿੰਗਾ ਦੀ ਤੇ ਗੱਲ ਹੀ ਕੋਈ ਹੋਰ ਹੈ। ਬਸ ਉਂਗਲੀਆਂ ਚੱਟਦੇ ਰਹੋ। ਨਾਲ ਹੀ ਮੈਂ ਆਰਡਰ ਕਰਦੀ ਹਾਂ ਇਹਨਾਂ ਦਾ ਸਪੈਸ਼ਲ ਸ਼ਾਹੀ ਪਨੀਰ ਤੇ ਬਟਰ ਚਿਕਨ ਪਾਸਤਾ। ਬੱਚੇ ਬੜੇ ਸ਼ੌਕ ਨਾਲ ਖਾਂਦੇ ਨੇ। ਜੀ ਹਾਂ, ਸ਼ਿਕਾਗੋ ਪੀਜ਼ਾ ਟਵਿਸਟ ਦੀ ਨਵੀਂ ਲੁੱਕ ਤੇ ਨਵੀਂ ਸਵਾਦਾਂ ਨੂੰ ਇੰਜੋਏ ਕਰੋ। ਇੱਥੇ ਹਰ ਰੋਜ਼ ਐਗਲੈਸ ਡੋ ਅਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕੀਤੇ ਜਾਂਦੇ ਨੇ। ਵੈਜ ਅਤੇ ਨਾਨ ਵੈਜ ਪੀਜ਼ਾਸ ਦਾ ਸਵਾਦ ਲੈਣ ਲਈ ਆਪਣੀ ਨੀਅਰੈਸਟ ਲੋਕੇਸ਼ਨ ਤੇ ਫੋਨ ਕਰੋ। ਫ੍ਰੈਜ਼ਨੋ ਵਿੱਚ 2 ਲੋਕੇਸ਼ਨਸ, ਸ਼ਾਹ ਅਤੇ ਮਾਰਕਸ ਦੇ ਕਾਰਨਰ ਤੇ, ਕਿੰਗਸ ਕੈਨਿਯਨ ਅਤੇ ਕਲੋਵਿਸ ਦੇ ਕਾਰਨਰ ਤੇ, ਹੰਡਨ ਅਤੇ ਕਲੋਵਿਸ ਦੇ ਕਾਰਨਰ ਤੇ, ਸੈਲਮਾ ਵਿੱਚ ਮੈਕਾਲ ਐਵੇਨਿਊ ਤੇ ਅਤੇ ਵਿਜ਼ਾਲੀਆ ਵਿੱਚ ਮੂਨੀ ਬੁਲੇਵਰਡ ਤੇ। ਵਧੇਰੇ ਜਾਣਕਾਰੀ ਲਈ ਅਤੇ ਆਨਲਾਈਨ ਆਰਡਰ ਕਰਨ ਲਈ ਲੌਗਇਨ ਕਰੋ chicagospizzatwist.com ਤੇ। ਸਵਾਦ ਦਾ ਅਸਲੀ ਬਾਦਸ਼ਾਹ, ਸ਼ਿਕਾਗੋ's ਪੀਜ਼ਾ ਟਵਿਸਟ।
ਜੇਕਰ ਤੁਸੀਂ ਨਵੀਂ ਗੱਡੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅਮਰੀਕਾ ਦਾ ਭਰੋਸੇਯੋਗ ਬ੍ਰਾਂਡ Honda ਹੈ ਤੁਹਾਡੀ ਸੇਵਾ ਦੇ ਵਿੱਚ। Honda ਆਫ ਕਲੋਵਿਸ ਵਿਖੇ ਨਵੀਂ ਇਨਵੈਂਟਰੀ ਪਹੁੰਚ ਚੁੱਕੀ ਹੈ। ਕਾਰਾਂ, SUVs, ਪਿਕਅਪ ਟਰੱਕਸ, ਹਰ ਇੱਕ ਚੀਜ਼ ਮੌਜੂਦ ਹੈ। ਇੱਥੇ ਜਾ ਕੇ ਅੱਜ ਹੀ ਆਪਣੇ ਪੰਜਾਬੀ ਵੀਰ ਰਾਜ ਸੰਧੂ ਦੇ ਨਾਲ ਗੱਲ ਕਰੋ। ਇਹਨਾਂ ਨੂੰ 12 ਸਾਲਾਂ ਦਾ ਐਕਸਪੀਰੀਅੰਸ ਹੈ। ਤੁਹਾਨੂੰ ਬਹੁਤ ਹੀ ਵਧੀਆ ਡੀਲ ਲੈ ਕੇ ਦੇਣਗੇ। 5599423528 Honda of Clovis 750 West Horrendon Avenue Clovis। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ 올ਿਵ ਐਵੀਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 5092551299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ 올ਿਵ ਐਵੀਨਿਊ ਫ੍ਰੈਜ਼ਨੋ 5592551299। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ 401k ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ 6 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਇਹਨਾਂ ਨੂੰ ਟੀਮ ਡਰਾਈਵਰਸ ਵੀ ਚਾਹੀਦੇ ਹਨ। 60 ਤੋਂ 65 ਸੈਂਟ ਪਰ ਮਾਈਲ ਮਿਲਣਗੇ। ਵੀਕਲੀ ਚੈੱਕ ਡਾਇਰੈਕਟ ਡਿਪੋਜ਼ਿਟ ਹੋਵੇਗੀ। ਹੋਰ ਜਾਣਕਾਰੀ ਲਈ ਕਾਲ 5307882588 530 788 2588 ਜਾਂ 559 660 2201 5596602201। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਤੇ ਹਰਜੋਤ ਸਿੰਘ ਜੀ ਆਪਾਂ ਅੱਜ ਜਿਹੜੀ ਆ ਉਹ ਗੱਲਬਾਤ ਕਰਾਂਗੇ ਥੋੜੀ ਜਿਹੀ ਇੰਸ਼ੋਰੈਂਸ ਉਸ ਦੇ ਬਾਬਤ। ਜਿਵੇਂ ਜਾਣਦੇ ਹਾਂ ਵੀ ਰਾਈਟ ਨਾਓ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਵੀ ਜਿਸ ਨੂੰ ਆਖ ਦਿੱਤਾ ਜਾਂਦਾ ਹੈ, ਉਸ ਦੀਆਂ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਨਵੀਂ ਐਪਲੀਕੇਸ਼ਨ ਰੀਨਿਊਅਲ ਦਾ ਸਮਾਂ ਚੱਲ ਰਿਹਾ ਆ। ਸੋ ਉਸ ਦੇ ਬਾਰੇ ਜ਼ਰੂਰ ਜਾਣਕਾਰੀਆਂ ਦਿਓ ਜੀ। ਜੀ ਸੋ ਬਿਲਕੁਲ ਕਵਰ ਕੈਲੀਫੋਰਨੀਆ ਦਾ ਦੱਸਦੇ ਜਾਈਏ। ਇਸ ਵਾਰ ਜਿਹੜਾ ਕਵਰ ਕੈਲੀਫੋਰਨੀਆ ਹਜੇ ਵੀ ਕਈ ਲੋਕ ਜਿਹੜੇ ਆ ਉਹਨਾਂ ਦਾ ਜਿਹੜਾ ਪ੍ਰੀਮੀਅਮ ਆ ਉਹ ਜ਼ੀਰੋ ਹੀ ਸ਼ੋ ਹੁੰਦਾ ਹੈਗਾ ਆ। ਤੁਸੀਂ ਸਿਰਫ ਜ਼ੀਰੋ ਪੇ ਕਰਨਾ ਜਾਂ $1 ਜਾਂ 15 ਜਾਂ $10। ਪਰ ਹੈਰਾਨੀ ਦੀ ਗੱਲ ਇਹ ਆ ਵੀ ਬਹੁਤ ਵਾਰ ਆਪਾਂ ਲੇਜ਼ੀ ਹੋ ਜਾਂਦੇ ਆ। ਆਪਾਂ ਇੰਸ਼ੋਰੈਂਸ ਕਰਵਾ ਲੈਂਦੇ ਆ, ਪੇਮੈਂਟ ਨਹੀਂ ਕਰਦੇ ਜਾਂ ਸੋਚਦੇ ਆ ਜੀ ਸਾਡੀ ਤਾਂ ਆਟੋਮੈਟਿਕ ਪੇਮੈਂਟ ਲੱਗੀ ਹੋਈ ਹੈਗੀ ਆ। ਪਰ ਉਹ ਪੇਮੈਂਟ ਸਮਹਾਉ ਨਿਕਲ ਨਹੀਂ ਰਹੀ। ਕਈ ਵਾਰੀ ਕੀ ਹੁੰਦਾ ਤੁਸੀਂ ਜ਼ਿਆਦਾ ਮਨੀ ਯੂਜ਼ ਕਰ ਲਿਆ ਤਾਂ ਉਹ ਕ੍ਰੈਡਿਟ ਕਾਰਡ ਸਟਾਪ ਕਰ ਦਿੰਦਾ ਤੇ ਫਿਰ ਦੁਬਾਰਾ ਕੀ ਪੇਮੈਂਟ ਨਹੀਂ ਜਾਂਦੀ। ਇੱਕ ਤਾਂ ਇਹ ਮੇਕ ਸ਼ੋਰ ਕਰੋ ਕਿ ਹਰ ਇੱਕ ਦੇ ਕੋਲ ਹੈਲਥ ਇੰਸ਼ੋਰੈਂਸ ਬਹੁਤ ਜ਼ਰੂਰੀ ਆ। ਹਰ ਇੱਕ ਦੇ ਕੋਲ। ਆਪਾਂ ਲੱਕੀ ਆ ਉੱਦਾਂ ਦੇ ਮੁਲਕ 'ਚ ਰਹਿੰਦੇ ਆ ਜਿੱਥੇ ਹੁਣ ਅਫੋਰਡ ਕਰ ਸਕਦੇ ਆ। ਨਹੀਂ ਤਾਂ ਜਿੱਥੋਂ ਆਏ ਆ ਪਹਿਲਾਂ ਦੇਖ ਲਓ ਵੀ ਬੰਦਾ ਮਰਨ ਵਾਲਾ ਹੋਵੇ, ਉਹ ਕਹਿੰਦੇ ਜੀ ਇੰਨੇ ਲੱਖ ਜਮ੍ਹਾਂ ਕਰਾਓ ਫਿਰ ਅਸੀਂ ਹਸਪਤਾਲ 'ਚ ਐਡਮਿਟ ਕਰਾਂਗੇ। ਸਾਨੂੰ ਉੱਥੇ ਬੇਕਰਸਫੀਲਡ ਵੀ ਨਗਰ ਕੀਰਤਨ ਤੇ ਆਪਣੇ ਇੱਕ ਜਿਹੜੇ ਮੇਰੇ ਕਸਟਮਰ ਆ ਉਹ ਵੀ ਮਿਲੇ ਸੀ। ਉਹ ਕਹਿੰਦੇ ਵੀ ਅਸੀਂ ਇਸ ਸਾਲ ਮੇਰਾ ਦੋਸਤ ਸੀ, ਮੈਂ ਤੁਹਾਡੇ ਤੋਂ ਹੀ ਉਹਨਾਂ ਦੀ ਹੈਲਥ ਇੰਸ਼ੋਰੈਂਸ ਕਰਾਈ ਸੀ ਤੇ ਬੜਾ ਹੈਲਥੀ ਸੀ, 28 ਸਾਲਾਂ ਦਾ। ਤੇ ਉਹ ਕਹਿੰਦਾ ਮੈਂ ਕੀ ਕਰਨੀ ਆ, ਮੈਨੂੰ ਤਾਂ ਜ਼ਰੂਰਤ ਨਹੀਂ, ਮੈਂ ਜੰਗ ਹੈਗਾ, ਕਦੇ ਡਾਕਟਰ ਤੇ ਗਿਆ ਨਹੀਂ ਹੈਗਾ। ਪਰ ਉਹ ਕਹਿੰਦਾ ਵੀ ਜਦੋਂ ਹੀ ਕਰਾਈ 4 ਵੀਕਾਂ ਬਾਅਦ ਕੋਈ ਉਹਨਾਂ ਨੂੰ ਮੈਡੀਕਲ ਇਸ਼ੂ ਆ ਗਿਆ ਤੇ ਹਸਪੀਟਲ 'ਚ ਐਡਮਿਟ ਕਰਨਾ ਪਿਆ ਤੇ 48,000 ਦਾ ਬਿੱਲ ਉਹਨਾਂ ਦਾ ਆਇਆ 3 ਦਿਨਾਂ ਦਾ। ਤੇ ਲੱਕਲੀ ਕਹਿੰਦਾ ਵੀ $2200-2300 ਉਹਨਾਂ ਨੂੰ ਦੇਣਾ ਪਿਆ, ਨਹੀਂ ਤਾਂ ਕੀ ਹੋਣਾ ਸੀ। ਸੋ ਆਪਾਂ ਬਹੁਤ ਵਾਰ ਦੱਸਦੇ ਆਏ ਆ ਵੀ ਹੈਲਥ ਇੰਸ਼ੋਰੈਂਸ ਨਾ ਹੋਣਾ ਬੈਂਕਰਪਸੀ ਦਾ ਨੰਬਰ 1 ਕਾਰਨ ਸੀ USA ਦੇ ਵਿੱਚ। ਜਦੋਂ ਓਬਾਮਾ ਕੇਅਰ ਹੋਈ ਆ ਉਹ ਤੋਂ ਬਾਅਦ ਮਿਲੀਅਨਸ ਆਫ ਲੋਕ ਜਿਹੜੇ ਆ ਉਹਨਾਂ ਨੇ ਹੈਲਥ ਇੰਸ਼ੋਰੈਂਸ ਲਈ ਆ। ਸੋ ਬੜਾ ਈਜ਼ੀ ਆ। ਹੁਣ ਓਪਨ ਐਨਰੋਲਮੈਂਟ ਸ਼ੁਰੂ ਹੈਗੀ ਆ। ਦਸੰਬਰ 15 ਤੱਕ ਜਿਹੜੇ ਕਰਾਉਣਗੇ
ਉਹਨਾਂ ਦੀ ਜਨਵਰੀ 1 ਤੋਂ ਸ਼ੁਰੂ ਹੋ ਜਾਣੀ ਆ। ਇਸੇ ਤਰ੍ਹਾਂ ਫਿਰ ਜਿਹੜੇ ਦਸੰਬਰ 30 ਤੱਕ ਕਰਾਉਣਗੇ, ਫਿਰ ਉਹ ਉਹਨਾਂ ਦੀ ਫਰਵਰੀ 1 ਤੋਂ ਹੋਣੀ ਆ। ਸੋ ਬਹੁਤ ਵਾਰੀ ਕੀ ਆ ਵੀ ਮੈਂ ਇਹ ਦੇਖਦਾ ਵੀ ਸਾਡੇ ਕੋਲ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਕਸਟਮਰਸ ਆ ਜਿਨ੍ਹਾਂ ਨੇ 2014 ਤੋਂ ਲੈ ਕੇ ਹੁਣ ਤੱਕ ਇੰਸ਼ੋਰੈਂਸ ਕਰਵਾਈ ਹੈਗੀ ਆ। ਕਈ ਕਿਉਂਕਿ ਐਡਾ ਹਾਰਡ ਤਾਂ ਨਹੀਂ, ਕਈ ਵਾਰੀ ਬੰਦਾ ਆਪ ਕੋਸ਼ਿਸ਼ ਕਰਦਾ ਪਰ ਉਹ ਇਨਕਮ ਜਿਹੜੀ ਆ ਜਾਂ ਹੋਰ ਕੁਐਸਚਨ ਆ ਉਹ ਗਲਤ ਭਰ ਦਿੰਦਾ। ਫਿਰ ਜਦੋਂ ਮੈਸ ਅਪ ਹੋ ਜਾਂਦੀ ਆ ਫਿਰ ਸਾਨੂੰ ਕਾਲ ਕਰਦੇ ਆ ਵੀ ਭਾਜੀ ਆਹ ਇੱਦਾਂ ਹੋ ਗਿਆ, ਹੁਣ ਮੇਕ ਸ਼ੋਰ ਕਰੋ। ਸੋ ਕਿਉਂਕਿ ਪ੍ਰੋਬਲਮ ਕੀ ਆ ਵੀ ਬਹੁਤ ਸਾਰੇ ਆਪਣੇ ਲੋਕ ਜਿਹੜੇ ਆ ਉਹ ਸੈਲਫ ਇੰਪਲਾਇਡ ਹੈਗੇ ਆ, 1099 ਲੈਂਦੇ ਆ। ਉਹਨਾਂ ਨੂੰ ਫਿਗਰ ਆਊਟ ਨਹੀਂ ਕਰਨਾ ਆਦਾ ਵੀ ਜਿਹੜੀ ਸਾਡੀ ਨੈਟ ਐਡਜਸਟਡ ਗ੍ਰੋਸ ਇਨਕਮ ਆ ਉਹ ਕਿੰਨੀ ਹੋਣੀ ਆ। ਕਈ ਵਾਰ ਉਹ ਦੱਸ ਦਿੰਦੇ ਆ ਟਰੱਕਰਸ ਆ, ਮੰਨ ਲਓ ਜੀ ਮੇਰੀ ਤਾਂ ਜੀ $8,000 ਆ ਮਹੀਨੇ ਦੀ, ਤੇ ਜਦੋਂ ਫਿਰ ਉਹ ਪ੍ਰੀਮੀਅਮ $700-800 ਆ ਜਾਂਦਾ ਮੰਥਲੀ, ਫਿਰ ਉਹ ਕਹਿੰਦੇ ਯਾਰ ਇੰਨੀ ਤਾਂ ਹੈ ਨਹੀਂ, ਜਦੋਂ ਕਿ ਨੈਟ ਐਡਜਸਟਡ ਗ੍ਰੋਸ ਇਨਕਮ ਉਹਨਾਂ ਦੀ 25-30 ਹਜ਼ਾਰ ਹੀ ਸ਼ੋ ਹੁੰਦੀ ਆ। ਸੋ ਇੱਕ ਤਾਂ ਇਹ ਮੇਕ ਸ਼ੋਰ ਕਰੋ ਜਿਨ ਵੀ ਹੈਲਥ ਇੰਸ਼ੋਰੈਂਸ ਕਰਾਣੀ ਆ ਉਹ ਮੇਕ ਸ਼ੋਰ ਕਰੋ ਜਿਹੜਾ ਵੀ ਕੋਈ ਸਰਟੀਫਾਈਡ ਇੰਸ਼ੋਰੈਂਸ ਏਜੰਟ ਹੈਗਾ। ਸਾਡੇ ਆਫਿਸ ਕਾਲ ਕਰਨੀ ਆ, ਤੁਸੀਂ ਸਾਡੇ ਆਫਿਸ ਕਾਲ ਕਰ ਸਕਦੇ ਆ। ਮੇਰੇ ਆਫਿਸ ਦੇ ਵਿੱਚ 9 ਦੇ ਕਰੀਬ ਜਿਹੜੇ EMPLOYEE ਆ ਉਹ ਇਸ ਟਾਈਮ ਕਵਰਡ ਕੈਲੀਫੋਰਨੀਆ ਨੂੰ ਹੈਂਡਲ ਕਰ ਰਹੇ ਆ। ਤੁਸੀਂ ਕਾਲ ਕਰ ਸਕਦੇ ਹੋ 408-272-2500। ਈਵਨ ਆਫਿਸ ਵਿੱਚ ਆਉਣ ਦੀ ਵੀ ਜ਼ਰੂਰਤ ਨਹੀਂ। ਸਾਡਾ ਆਫਿਸ ਵੈਸੇ ਸੈਨ ਹੋਜ਼ੇ ਹੈਗਾ, 3750 ਮਕੀ ਰੋਡ ਤੇ 1998 ਤੋਂ ਆਪਾਂ ਸੇਮ ਲੋਕੇਸ਼ਨ 'ਚ ਆ। ਵੈਸੇ ਆਪਾਂ 1991 'ਚ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਆ, ਤੇ ਫ੍ਰਿਜ਼ਨੋ ਆਫਿਸ 2125 ਨਾਰਥ ਬਾਰਟਨ ਐਵਨਿਊ ਫ੍ਰਿਜ਼ਨੋ ਦੇ ਵਿੱਚ ਹੈਗਾ ਆ। ਸੋ ਜਿਹੜੀਆਂ ਚੀਜ਼ਾਂ ਇੱਕ ਵਾਰੀ ਫੇਰ ਮੈਂ ਦੱਸਦਾ, ਪਹਿਲਾਂ ਵੀ ਆਪਾਂ ਬਹੁਤ ਵਾਰ ਦੱਸਦੇ ਰਹੇ ਹਾਂ, ਜਦੋਂ ਵੀ ਤੁਸੀਂ ਅਵਾਮਾ ਕੇਅਰ ਜਿਹੜਾ ਇਹ ਫੈਡਰਲ ਨਾਮ ਆ ਤੇ ਕੈਲੀਫੋਰਨੀਆ 'ਚ ਇਹਨੂੰ ਕਵਰਡ ਕੈਲੀਫੋਰਨੀਆ ਕਿਹਾ ਜਾਂਦਾ ਹੈ। ਵੱਖ-ਵੱਖ ਸਟੇਟ 'ਚ ਡਿਫਰੈਂਟ ਨਾਮ ਆ। ਸੋ ਕਵਰਡ ਕੈਲੀਫੋਰਨੀਆ ਕੋਈ ਇੰਸ਼ੋਰੈਂਸ ਨਹੀਂ, ਇਹ ਸਬਸਿਡੀ ਦਿੰਦੇ ਆ। ਕਿਉਂਕਿ ਬਹੁਤ ਵਾਰ ਕਾਲ ਆਉਂਦੀ ਆ, ਉਹ ਕਹਿੰਦੇ ਜੀ ਇੰਸ਼ੋਰੈਂਸ ਕਿਹੜੀ ਕੰਪਨੀ ਨਾਲ? ਜੀ ਕਵਰਡ ਕੈਲੀਫੋਰਨੀਆ। ਨਹੀਂ, ਜਿਹੜੀ ਇੰਸ਼ੋਰੈਂਸ ਆ ਉਹ ਤੁਹਾਡੀ ਚਾਹੇ ਬਲੂ ਕ੍ਰਾਸ ਆ, ਬਲੂ ਸ਼ੀਲਡ ਆ, ਕਾਈਜ਼ਰ ਆ ਜਾਂ ਹੈਲਥ ਨੈਟ ਜਾਂ ਹੋਰ ਕੈਲੀਫੋਰਨੀਆ 'ਚ 13 ਦੇ ਕਰੀਬ ਇੰਸ਼ੋਰੈਂਸ ਕੰਪਨੀਆਂ ਆ। ਸੋ ਇਹ ਸਬਸਿਡੀ ਦਿੰਦੇ ਆ ਬੇਸਡ ਅਪੋਨ ਤੁਹਾਡੀ ਇਨਕਮ ਕਿੰਨੀ ਆ, ਨੈਟ ਐਡਜਸਟਡ ਗ੍ਰੋਸ ਇਨਕਮ ਕਿੰਨੀ ਆ, ਫੈਮਿਲੀ ਸਾਈਜ਼ ਕੀ ਆ, ਜ਼ਿਪ ਕੋਡ ਕਿਹੜਾ ਆ ਜਿੱਥੇ ਤੁਸੀਂ ਰਹਿੰਦੇ ਆ। ਸੋ ਇਹ ਚੀਜ਼ਾਂ ਮੈਟਰ ਕਰਦੀਆਂ। ਫਿਰ ਤੁਹਾਡਾ ਪ੍ਰੀਮੀਅਮ ਜਿਹੜਾ ਆ ਉਹ ਫਿਗਰ ਆਊਟ ਹੁੰਦਾ, ਨਾ ਕਿ ਇਹ ਵੀ ਮੇਰਾ ਗੁਆਂਢੀ ਜਿਹੜਾ ਉਹ $30 ਦਿੰਦਾ ਤਾਂ ਮੈਂ $100 ਕਾਹਤੇ ਦਿੰਦਾ। ਸੋ ਇਹ ਜ਼ਰੂਰ ਧਿਆਨ ਰੱਖੋ। ਸੋ ਜੇ ਕਿਸੇ ਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ ਹਜੇ ਇੰਸ਼ੋਰੈਂਸ ਆਪਣੀ ਨਹੀਂ ਕਰਵਾਈ ਤੇ ਤੁਸੀਂ ਕਾਲ ਕਰ ਸਕਦੇ ਹੋ, ਤੇ ਜਿਨ੍ਹਾਂ ਨੇ ਕਰਵਾਈ ਵੀ ਆ, ਚੱਲ ਵੀ ਰਹੀ ਆ, ਉਹਨਾਂ ਨੂੰ ਵੀ ਰਿਨਿਊਅਲ ਕਰਨ ਦੇ ਲਈ ਜਿਹੜਾ ਆ ਉਹ ਮੇਕ ਸ਼ੋਰ ਕਰ ਲਓ। ਕੀ ਹੁੰਦਾ ਆ ਵੀ ਬਹੁਤ ਵਾਰ ਚਿੱਠੀਆਂ ਕਵਰਡ ਕੈਲੀਫੋਰਨੀਆ ਤੋਂ ਆਉਂਦੀਆਂ ਵੀ ਸਾਨੂੰ ਅਪਡੇਟਡ ਤੁਹਾਡਾ ਵਰਕ ਪਰਮਿਟ ਜਾਂ ਗ੍ਰੀਨ ਕਾਰਡ ਜਾਂ ਸਿਟੀਜ਼ਨ ਚਾਹੀਦਾ। ਆਪਾਂ ਦੇਖਦੇ ਨਹੀਂ, ਗਰਭ ਸਿੱਟ ਦਿੰਦੇ ਆ। ਮੁੜ ਕੇ ਕੀ ਹੁੰਦਾ, ਉਹ ਸਬਸਿਡੀ ਘੱਟ ਹੋ ਜਾਂਦੀ ਆ ਤੇ ਤੁਹਾਨੂੰ ਬਿੱਲ ਵੱਡਾ ਆ ਜਾਂਦਾ, ਤਾਂ ਫਿਰ ਉਹਨੂੰ ਐਡਜਸਟ ਕਰਨ ਨੂੰ ਬਹੁਤ ਟਾਈਮ ਲੱਗਦਾ। ਵੈਸੇ ਵੀ ਅੱਜ ਕੱਲ੍ਹ ਗਵਰਨਮੈਂਟ ਆਫਿਸਿਸ 'ਚ ਕੋਈ ਕੰਮ ਨਹੀਂ ਕਰਦਾ, ਤੁਹਾਨੂੰ ਪਤਾ ਹੀ ਆ। ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਖਾਸ ਕਰਕੇ ਬੱਚਿਆਂ ਦੀਆਂ ਮੈਡੀਕਲ ਕਾਉਂਟੀਜ਼ ਦੇ ਵਿੱਚ ਪਈਆਂ 4-4 5-5 ਮਹੀਨੇ ਹੋ ਗਏ, ਨਾ ਉਹ ਫੋਨ ਚੱਕਦੇ ਆ, ਈਮੇਲਾਂ ਦਾ ਜਵਾਬ ਦਿੰਦੇ ਆ। ਸੋ ਉਹ ਬੰਦਾ ਸਟਕ ਹੋ ਜਾਂਦਾ। ਸੋ ਚਿੱਠੀਆਂ ਦਾ ਮੇਕ ਸ਼ੋਰ ਕਰੋ, ਕਿਉਂ ਕਈ ਵਾਰ ਕੀ ਹੁੰਦਾ ਤੁਸੀਂ ਵਰਕ ਪਰਮਿਟ ਤੇ ਆ, ਵਰਕ ਪਰਮਿਟ ਐਕਸਪਾਇਰ ਹੋ ਗਿਆ, ਉਹਨੀ ਸਬਸਿਡੀ ਕੱਟ ਦੇਣੀ ਆ, ਜਾਂ ਤੁਸੀਂ ਸਿਟੀਜ਼ਨ ਬਣ ਗਏ, ਗ੍ਰੀਨ ਕਾਰਡ ਸੀ, ਅਪਡੇਟ ਨਹੀਂ ਕੀਤੀ, ਉਹਨਾਂ ਕੋਲ ਸਟੇਟਸ ਹੈ ਨਹੀਂ, ਹੈ ਨਾ। ਇਨਕਮ ਜਿਹੜੀ ਆ ਉਹ ਤੇ 2-3 ਚੀਜ਼ਾਂ ਹੀ ਚਾਹੀਦੀਆਂ ਹੁੰਦੀਆਂ ਜਦੋਂ ਤੁਸੀਂ ਇੰਸ਼ੋਰੈਂਸ ਕਰਾਣੀ ਆ। ਇੱਕ ਤੁਹਾਡਾ ਵਰਕ ਪਰਮਿਟ, ਕੋਈ ਵੀ ਇਮੀਗ੍ਰੇਸ਼ਨ ਦਾ ਪੇਪਰ, ਵਰਕ ਪਰਮਿਟ, ਬਰਥ ਸਰਟੀਫਿਕੇਟ, ਪਾਸਪੋਰਟ, ਸਿਟੀਜ਼ਨ ਦਾ, ਨੈਚੁਰਲਾਈਜੇਸ਼ਨ ਸਰਟੀਫਿਕੇਟ USA ਦਾ, ਨਾ ਕਿ ਇੰਡੀਆ ਦਾ। ਦੂਸਰਾ ਜਿਹੜਾ ਆ ਤੁਹਾਡਾ ਚਾਹੀਦਾ ਡਰਾਈਵਿੰਗ ਲਾਇਸੈਂਸ, ਤੇ ਤੀਸਰਾ ਤੁਹਾਡੀ ਇਨਕਮ ਦਾ ਪ੍ਰੂਫ। ਤੇ ਉਹ ਤੁਹਾਡੀ ਬੜੀ ਈਜ਼ਲੀ ਹੋ ਜਾਂਦੀ ਆ ਇਹ ਇਨਫੋਰਮੇਸ਼ਨ ਚਾਹੀਦੀ, ਪਲੱਸ ਕਿਹੜੇ-ਕਿਹੜੇ ਫੈਮਿਲੀ ਮੈਂਬਰਸ ਆ ਉਹ ਤਾਂ ਚਲੋ ਬੰਦਾ ਲੈ ਲੈਂਦਾ ਆ। ਸੋ ਇਹ ਮੈਂ ਜਿਹੜੀ ਇਨਫੋਰਮੇਸ਼ਨ ਹੈ ਕਵਰਡ ਕੈਲੀਫੋਰਨੀਆ ਦੇ ਸੰਬੰਧ ਦੇ ਵਿੱਚ ਦੇਣੀ ਆ। ਕੈਲੀਫੋਰਨੀਆ 'ਚ ਤੁਸੀਂ ਓਰੇਗਨ ਬਾਰਡਰ ਤੋਂ ਲੈ ਕੇ ਮੈਕਸੀਕੋ ਦੇ ਬਾਰਡਰ ਸੈਨ ਡੀਗੋ ਤੱਕ ਕਿਸੇ ਵੀ ਕਾਉਂਟੀ 'ਚ, ਕਿਸੇ ਵੀ ਸ਼ਹਿਰ 'ਚ ਰਹਿੰਦੇ ਆ, ਤੇ ਤੁਸੀਂ ਸਾਡੇ ਆਫਿਸ ਤੋਂ ਕਾਲ ਕਰਕੇ ਜਿਹੜੀ ਆ ਇੰਸ਼ੋਰੈਂਸ ਇਹ ਕਰਵਾ ਸਕਦੇ ਆ। ਰਿਨਿਊਅਲ ਦੀ ਕੋਈ ਪ੍ਰੋਬਲਮ ਆ ਉਹ ਕਰਵਾ ਸਕਦੇ ਆ। ਸੋ ਸਾਡਾ ਆਫਿਸ ਸਵੇਰ ਦੇ ਲਗਭਗ 9 ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਓਪਨ ਹੁੰਦਾ ਹੈ। ਕਿਸੇ ਟਾਈਮ ਵੀ ਤੁਸੀਂ ਜਿਹੜਾ ਹੈ ਕਾਲ ਕਰ ਸਕਦੇ ਹੋ 408-272-2500 ਤੇ। ਜੀ ਤੇ ਦੂਸਰਾ ਜੀ ਤੇ ਬਿਲਕੁਲ। ਸੋ ਪੂਰੀਆਂ 58 ਦੀ 58 ਕਾਉਂਟੀਜ਼ ਦੇ ਵਿੱਚ ਜਿਹੜੀਆਂ ਕੈਲੀਫੋਰਨੀਆ ਦੀਆਂ ਹੈਗੀਆਂ ਉਸ ਦੇ ਵਿੱਚ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਦੀਆਂ ਸੇਵਾਵਾਂ ਜਿਹੜੀਆਂ ਉਹ ਦਿੰਦੇ ਨੇ। ਤੁਹਾਡੇ ਕਾਉਂਟੀ 'ਚ ਕਿਹੜੀ ਇੰਸ਼ੋਰੈਂਸ ਕੰਪਨੀ ਆ, ਤੁਹਾਡੇ ਹਿਸਾਬ ਦੇ ਨਾਲ ਕਿਹੜਾ ਬੈਸਟ ਤੁਹਾਡੇ ਲਈ ਹੋਊਗਾ, ਉਸ ਦੇ ਲਈ ਤੁਹਾਨੂੰ ਵਧੀਆ ਜਿਹੜੀ ਇਹ ਜਾਣਕਾਰੀ ਦੇਣਗੇ। ਜਿੱਦਾਂ ਮੈਂ ਨੰਬਰ ਦੱਸਿਆ 408-272-2500 ਦੇ ਉੱਤੇ ਜਿਹੜਾ ਤੁਸੀਂ ਕਾਲ ਕਰੋ। ਜੀ ਹਰਜੋਤ ਸਿੰਘ ਜੀ।
ਜੀ, ਤੇ ਦੂਸਰਾ ਆਪਾਂ ਲਾਈਫ ਇੰਸ਼ੋਰੈਂਸ ਦੀ ਇੱਕ ਵਾਰੀ ਫੇਰ ਗੱਲ ਕਰਨੇ ਆ। ਬੜੀ ਅਨਫੋਰਚੂਨੇਟ ਗੱਲ ਆ, 3 ਕੁ ਦਿਨ ਪਹਿਲਾਂ ਇੱਕ ਫੇਰ ਆਪਣਾ ਪੰਜਾਬੀ ਨੌਜਵਾਨ ਜਿਹੜਾ ਆ ਉਹ ਇੱਕ ਟਰੱਕ ਚਲਾਉਂਦਾ ਸੀ ਤੇ ਉਹਦਾ ਐਕਸੀਡੈਂਟ ਹੋ ਗਿਆ, ਉਹਦੀ ਡੈਥ ਹੋ ਗਈ। ਮੈਂ ਵਾਰ-ਵਾਰ ਕਹਿੰਦਾ ਆ ਵੀ ਜਿਹੜੀ ਲਾਈਫ ਇੰਸ਼ੋਰੈਂਸ ਆ ਹਰ ਇੱਕ ਦੇ ਲਈ ਜ਼ਰੂਰੀ ਆ। ਤੇ ਇਹ ਜਿਹੜਾ ਆਪਾਂ ਜਿਹੜੇ ਬਿਜ਼ਨਸ 'ਚ ਇਨਵੋਲਵ ਆ, ਬੜੇ ਰਿਸਕੀ ਬਿਜ਼ਨਸ ਆ, ਚਾਹੇ ਉਹ ਟਰੱਕਿੰਗ ਦਾ ਬਿਜ਼ਨਸ ਆ, ਟੈਕਸੀ ਦਾ, ਲਿਕਰ ਸਟੋਰ, ਗੈਸ ਸਟੇਸ਼ਨਾਂ ਦੇ ਤੁਸੀਂ ਕੰਮ ਕਰਦੇ ਆ, ਤੇ ਲਾਈਫ ਇੰਸ਼ੋਰੈਂਸ ਦਾ ਅਮਾਊਂਟ ਵੱਧ ਤੋਂ ਵੱਧ ਜਿਹੜੀ ਕਵਰੇਜ ਕਰਾਓ। ਅੱਜ ਸੂਜ਼ੀ ਔਰਮਨ ਇੱਕ ਫਾਈਨੈਂਸ਼ੀਅਲ ਐਕਸਪਰਟ ਹੈਗੀ ਆ, ਤੁਸੀਂ ਉਹਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖ ਸਕਦੇ ਆ। ਉਹ ਆਪਣੇ ਆਪ ਨੂੰ ਫਾਈਨੈਂਸ਼ੀਅਲ ਗੁਰੂ ਸਮਝਦੀ ਹੈਗੀ ਆ। ਬਹੁਤ ਜ਼ਿਆਦਾ ਉਹਦੀਆਂ ਵੀਡੀਓਜ਼, ਆਰਟੀਕਲਸ ਫਾਈਨਾਂਸ 'ਤੇ ਹੁੰਦੇ ਆ। ਉਸ ਨੇ ਅੱਜ ਇਹ ਕਿਹਾ ਲਾਈਫ ਇੰਸ਼ੋਰੈਂਸ ਦੇ ਸੰਬੰਧ ਦੇ ਵਿੱਚ ਵੀ ਤੁਹਾਡੀ ਸੈਲਰੀ ਦਾ 20 ਤੋਂ 25% ਤੱਕ ਜਿਹੜੀ ਆ ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ ਆ। ਵੀ ਜੇ ਮੰਨ ਲਓ ਵੀ ਜੇ ਕਿਸੇ ਦੀ $50,000 ਦੇ ਕਰੀਬ ਜਿਹੜੀ ਇਨਕਮ ਹੈਗੀ ਆ, ਉਹਨੂੰ 1 ਮਿਲੀਅਨ ਦੇ ਕਰੀਬ, ਮਿਨੀਮਮ 1 ਮਿਲੀਅਨ ਤੋਂ ਲੈ ਕੇ 12 ਲੱਖ ਤੱਕ ਦੀ ਲਾਈਫ ਇੰਸ਼ੋਰੈਂਸ ਚਾਹੀਦੀ ਆ। ਇਸੇ ਤਰ੍ਹਾਂ ਜੇ 100,000 ਆ, ਸੋ 2 ਮਿਲੀਅਨ ਤੋਂ 2.5 ਮਿਲੀਅਨ ਤੱਕ ਦੀ ਜਿਹੜੀ ਚਾਹੀਦੀ ਆ, ਤਾਂ ਜਿਹੜਾ ਤੁਹਾਡੀ ਜਿਹੜੀ ਫੈਮਿਲੀ ਆ, ਰੱਬ ਨਾ ਕਰੇ ਤੁਹਾਨੂੰ ਕੁਛ ਹੋ ਜਾਏ, ਉਹ ਪਿੱਛੇ ਸਰਵਾਈਵ ਕਰ ਸਕਦੀ ਆ। ਬਹੁਤ ਸਾਰੇ ਲੋਕ ਇਸੇ ਭੁਲੇਖੇ 'ਚ ਰਹਿੰਦੇ ਆ ਵੀ ਸਾਡੇ ਕੰਮ ਤੋਂ ਮਿਲੀ ਉਹ ਆ, ਵਰਕਰਸ ਦੀ ਜਿਹੜੀ ਇੰਪਲਾਇਰ ਵੱਲੋਂ ਮਿਲ ਜਾਂਦੀ ਆ, ਪਰ ਉਹ ਜਿੰਨਾ ਚਿਰ ਤੁਸੀਂ ਕੰਮ ਕਰਦੇ ਉਨਾ ਚਿਰ ਹੀ ਆ, ਬਾਅਦ ਦੇ ਵਿੱਚ ਉਹ ਖਤਮ ਹੋ ਜਾਂਦੀ ਆ। ਤੇ ਸਭ ਤੋਂ ਸਸਤੀ ਟਰਮ ਲਾਈਫ ਇੰਸ਼ੋਰੈਂਸ ਹੀ ਆ। ਸੋ ਇੱਕ ਗੱਲ ਇਹ ਲੈ ਕੇ ਚੱਲੋ ਵੀ ਜਿਹੜੀ ਲਾਈਫ ਇੰਸ਼ੋਰੈਂਸ ਆ, ਇਹ ਕੋਈ ਅਮੀਰ ਹੋਣ ਦੇ ਲਈ ਨਹੀਂ ਹੈ, ਇਹ ਬਹੁਤ ਵੱਡੀ ਕੋਈ ਇਨਵੈਸਟਮੈਂਟ ਨਹੀਂ ਹੈ। ਹਾਂ, ਜਿਨ੍ਹਾਂ ਦੇ ਕੋਲ ਅਮਾਊਂਟ ਬਹੁਤ ਜ਼ਿਆਦਾ, ਜਿਨ੍ਹਾਂ ਦੀ ਇਨਕਮ ਬਹੁਤ ਜ਼ਿਆਦਾ ਆ, ਉਹ ਐਜ਼ ਏ ਇਨਵੈਸਟਮੈਂਟ ਯੂਜ਼ ਕਰ ਸਕਦੇ ਆ। ਪਰ ਟਰਮ ਇੰਸ਼ੋਰੈਂਸ ਜਿਹੜੀ ਹੁੰਦੀ ਆ, ਬੜੀ ਸਸਤੀ ਹੁੰਦੀ ਆ, ਕੋਈ 5 ਸਾਲਾਂ ਦੀ, 10 ਦੀ, 15 ਦੀ, 20, 25, 30 ਸਾਲਾਂ ਤੱਕ ਮਿਲਦੀ ਆ। ਤੇ ਅੱਜ ਕੱਲ੍ਹ ਜੇ ਤੁਸੀਂ ਗ੍ਰੀਨ ਕਾਰਡ ਆ, ਸਿਟੀਜ਼ਨ ਆ, ਉਹ ਤਾਂ ਕਈ ਵਾਰ ਸੇਮ ਡੇ ਹੀ ਹੋ ਜਾਂਦੀ ਆ, ਜੇ ਤੁਹਾਡਾ ਕੋਈ ਵੱਡਾ ਇਸ਼ੂ ਨਹੀਂ ਹੈਗਾ। ਸੋ ਇਹ ਵੱਧ ਤੋਂ ਵੱਧ ਕਰਾਓ। ਜਿਨ੍ਹਾਂ ਨੇ ਪਹਿਲਾਂ ਵੀ ਕਰਾਈ ਹੋਈ ਹੈਗੀ ਆ, ਉਹ ਐਕਸਟਰਾ ਹੋਰ ਪਾਲਿਸੀ ਲੈ ਸਕਦੇ ਆ, ਐਕਸਟਰਾ ਕਰਾ ਲਓ। ਇਹ ਬਹੁਤ ਜ਼ਰੂਰੀ ਹੈਗੀ ਆ। ਆਪਾਂ ਦੇਖ ਹੀ ਰਹੇ ਆ ਵੀ ਘਰਾਂ ਦੀਆਂ ਪ੍ਰਾਈਸਾਂ ਕਿੰਨੀਆਂ ਵੱਧ ਗਈਆਂ, ਲੋਨ ਕਿੰਨੇ ਆ, ਬੱਚਿਆਂ ਦੀ ਪੜ੍ਹਾਈ ਦਾ ਖਰਚਾ ਜਾਂ ਹੋਰ ਐਕਸਪੈਂਸ ਜਿਹੜੇ ਆ ਉਹ ਕਿਸ ਤਰ੍ਹਾਂ ਕਵਰ ਕਰਨੇ ਆ, ਜੇ ਰੱਬ ਨਾ ਕਰੇ ਕੱਲ੍ਹ ਨੂੰ ਜੇ ਤੁਹਾਨੂੰ ਕੁਛ ਹੋ ਜਾਂਦਾ ਆ। ਸੋ ਇਹ ਮੇਕ ਸ਼ੋਰ ਕਰੋ ਲਾਈਫ ਇੰਸ਼ੋਰੈਂਸ ਜਿਹੜੀ ਆ ਵੱਧ ਤੋਂ ਵੱਧ ਅਮਾਊਂਟ ਦੀ, ਮਿਲੀਅਨ, 2 ਮਿਲੀਅਨ, 1.5 ਮਿਲੀਅਨ, ਜਿੰਨੀ ਵੀ ਤੁਹਾਨੂੰ ਲੈ ਸਕਦੇ ਆ, ਅਰਲੀ ਏਜ ਦੇ ਵਿੱਚ ਕਰਾਓ। ਜਿੰਨੀ ਤੁਸੀਂ ਅਰਲੀ ਕਰਾਓਗੇ, ਉਨਾ ਹੀ ਰੇਟ ਘੱਟ ਹੋਊਗਾ। ਜਿਵੇਂ ਰਫਲੀ ਤੁਹਾਨੂੰ ਦੱਸਦਾ ਜਾਵਾਂ, ਜੇ ਇੱਕ 25 ਕੁ ਸਾਲਾਂ ਦਾ ਮੰਨ ਲਓ ਇੱਕ ਬੀਬੀ ਆ, ਭੈਣ ਆ ਕੋਈ ਸਾਡੀ, ਉਹਦੀ ਹੈਲਥ ਇਸ਼ੂ ਬਿਲਕੁਲ ਸਹੀ ਆ, ਕੋਈ ਪ੍ਰੋਬਲਮ ਨਹੀਂ, ਤੇ ਉਹ $31 ਦੇ ਕਰੀਬ ਮੰਥਲੀ ਹੋਣੀ ਆ ਉਹਨਾਂ ਦੀ। ਜਿੱਦਾਂ ਜੇ ਆਪਾਂ 20 ਸਾਲਾਂ ਦੀ ਜਾਂ 30 ਸਾਲਾਂ ਦੀ ਕਰਦੇ ਆ, ਹਨਾ, 30 ਸਾਲਾਂ ਦੀ ਥੋੜ੍ਹੀ ਜਿਹੀ ਜ਼ਿਆਦਾ ਹੁੰਦੀ। ਸੋ ਉਹੀ ਜੇ 45 ਸਾਲਾਂ ਦੀ ਹੋ ਜਾਏ ਤਾਂ $75 ਦੇ ਕਰੀਬ ਹੋ ਜਾਂਦੀ। ਸੋ ਜਿੱਦਾਂ ਉਮਰ ਵੱਧ ਜਾਂਦੀ ਆ, ਉੱਦਾਂ ਹੀ ਜਿਹੜੇ ਰੇਟ ਵੱਧ ਜਾਂਦੇ ਆ। ਤੇ ਪ੍ਰੋਬਲਮ ਇਹ ਆ ਵੀ ਆਪਣੀ ਪੰਜਾਬੀ ਕਮਿਊਨਿਟੀ ਦਾ ਇੱਕ ਬਹੁਤ ਵੱਡਾ ਇਸ਼ੂ ਆ, ਜਦੋਂ 45 ਤੋਂ ਉੱਤੇ ਹੋ ਜਾਂਦੇ, ਸਾਨੂੰ ਕੋਈ ਨਾ ਕੋਈ ਹੈਲਥ ਇਸ਼ੂ ਆ, ਬਲੱਡ ਪ੍ਰੈਸ਼ਰ ਆ, ਭਾਰ ਵੱਧ ਗਿਆ ਆ, ਡਾਇਬਟੀਜ਼ ਆ, ਫਿਰ ਉਹ ਇੰਸ਼ੋਰੈਂਸ ਹੁੰਦੀ ਨਹੀਂ। ਜੇ ਹੁੰਦੀ ਆ ਤਾਂ ਮਹਿੰਗੀ ਬਹੁਤ ਹੁੰਦੀ ਆ। ਸੋ ਇੱਕ ਵਾਰੀ ਫੇਰ ਮੈਂ ਸਾਰੇ ਜਿੰਨੇ ਵੀ ਸਰੋਤੇ ਸੁਣ ਰਹੇ, ਤੁਸੀਂ ਪੂਰੇ ਅਮਰੀਕਾ 'ਚ ਕਿਸੇ ਵੀ ਸਟੇਟ 'ਚ ਰਹਿੰਦੇ ਆ, ਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਆ। ਆਪਾਂ ਕਦੇ ਵੀ ਕਿਸੇ ਨੂੰ ਨਹੀਂ ਕਹਿੰਦੇ ਵੀ ਤੁਸੀਂ ਜੀ ਆਹ ਲਾਈਫ ਇੰਸ਼ੋਰੈਂਸ ਕੰਪਨੀ ਮਾੜੀ ਆ, ਇਹ ਨਾ ਲਓ, ਇਹਨੂੰ ਰਿਪਲੇਸ ਕਰ ਦਿਓ। ਤੁਹਾਨੂੰ ਵਧੀਆ ਸਲਾਹ ਦੇਵਾਂਗੇ। 30 ਸਾਲ ਤੋਂ ਵੱਧ ਦਾ ਤਜਰਬਾ ਹੈਗਾ ਆ। ਉਹ ਜ਼ਰੂਰ ਕਰਾਓ। ਸਾਡਾ ਟੈਲੀਫੋਨ ਨੰਬਰ 408 272 2500। ਜੀ, ਸੋ 408 272 2500 ਦੇ ਉੱਤੇ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਹੁਣ ਆਪਾਂ ਹਰਜੋਤ ਸਿੰਘ ਜੀ ਸਮਾਂ ਵੀ ਆਪਣਾ ਸਮਾਪਤ ਆ, ਇਜਾਜ਼ਤ ਲੈਂਦੇ ਆ ਜੀ, ਤੇ ਮਿਲਦੇ ਆ ਜੀ ਫਿਰ ਕੱਲ੍ਹ ਨੂੰ ਇਨਫੈਕਟ ਜਿਹੜਾ ਜੀ ਸ਼ਾਮ ਦੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਕੀ ਜੀ, ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।